ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਪਰਮਜੀਤ ਸਿੰਘ ਦਾਖਾ ਬਰਕਲੇ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਊੜਾ ਡੈਟ ਟੂ ਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਗੁਰਮੇਲ ਵਾਸੀ ਐਲ ਗਰੋਵ, ਹਰਜੀਤ ਸਿੰਘ ਲੈਥਰੋਪ ਇੰਡੀਆਨਾ ਤੋਂ, ਨਰਿੰਦਰ ਸਿੰਘ ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰੋ 5307517605। ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਲਖਵੀਰ ਸਮਰਾ ਟੈਕਸਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਕੁਛ ਕੁ ਆਪਾਂ ਜਿਹੜੀਆਂ ਪਹਿਲਾਂ ਖਬਰਾਂ ਕਰਕੇ ਤੇ ਫਿਰ ਅੱਜ ਜੋ ਕੱਲ ਇੱਥੇ ਦੇਖੋ, ਜਿੱਥੇ ਵੀ ਪੰਜਾਬੀ ਕਿਸਾਨ ਆ ਉਹ ਆਪਣੇ ਹੱਕਾਂ ਦੇ ਲਈ ਜੂਝਦਾ ਆ। ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ ਆ। ਕੱਲ ਜੋ ਐਲੀਮੈਂਟ ਬੋਰਡ ਦੀ ਮੀਟਿੰਗ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਿਹੜੇ ਪੰਜਾਬੀ ਕਿਸਾਨ ਉੱਥੇ ਗਏ ਸੀਗੇ। ਐਲੀਮੈਂਟ ਬੋਰਡ ਦੇ ਵਿੱਚ ਜੋ ਕੱਲ ਹਾਈ ਵੋਲਟੇਜ ਕਹਿ ਸਕਦੇ ਆ ਵੀ ਚੀਜ਼ਾਂ ਹੋਈਆਂ ਆ, ਗੱਲਾਂ ਹੋਈਆਂ ਆ, ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਹਾਸਿਲ ਕਰਾਂਗੇ। ਪਹਿਲਾਂ ਇੱਕ ਦੋ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰ ਲਈਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਲੀਮੈਂਟ ਬੋਰਡ ਦੇ ਵਿੱਚ ਕੱਲ ਮੀਟਿੰਗ ਹੋਈ ਐਲੀਮੈਂਟ ਬੋਰਡ ਦੀ ਮੋਡੈਸਟੋ 'ਚ, ਉਸ ਬਾਰੇ ਜਿਹੜੀਆਂ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਅਮਿਤ ਸ਼ਰਮਾ ਤੇ ਅਰਸ਼ਦੀਪ ਸਿੰਘ ਉਹ ਆਪਣੇ ਨਾਲ ਜਿਹੜੇ ਉਹ ਜੁੜਨਗੇ। ਸੋ ਉਹਨਾਂ ਤੋਂ ਵੀ ਆਪਾਂ ਜਿਹੜੇ ਵਿਚਾਰ ਆ ਉਹ ਨਾਲ ਦੇ ਨਾਲ ਲਵਾਂਗੇ। ਜੀ ਹਰਜੋਤ ਸਿੰਘ ਜੀ, ਕੁਝ ਖਬਰਾਂ ਦੇ ਉੱਤੇ ਆਪਾਂ ਨਜ਼ਰ ਖਬਰਾਂ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਤੋਂ ਬੜੀ ਮਾੜੀ ਖਬਰ ਆ ਰਹੀ ਆ। ਤੁਹਾਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ 'ਚ ਇੱਕ ਬਹੁਤ ਵੱਡੀ ਅੱਗ ਲੱਗੀ ਹੋਈ ਸੀ, ਜਿਹਦੇ ਨਾਲ 83,000 ਏਕੜ ਸੜ ਕੇ ਸੁਆਹ ਹੋਏ ਆ। ਹੁਣ ਰੀਸੈਂਟਲੀ ਅੱਜ ਰਾਤੀ ਇੱਕ ਹੋਰ ਅੱਗ ਕੈਨੀਅਨ ਫਾਇਰ ਲੱਗ ਗਈ ਆ, ਜਿਹਦੇ ਨਾਲ 4800 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਵੈਕੂਏਸ਼ਨ ਆਰਡਰਸ ਜਿਹੜੇ ਆ ਲਾਸ ਐਂਜਲਸ ਤੇ ਵੈਂਚਰਾ ਕਾਉਂਟੀਜ਼ ਦੇ ਵਿੱਚ ਜਾਰੀ ਕੀਤੇ ਗਏ ਹੈਗੇ ਆ। ਤੇ ਬਹੁਤ ਹੀ ਇਹ ਖਤਰਨਾਕ ਅੱਗ ਹੈਗੀ ਆ। ਸਟਾਰਟ ਸਿਰਫ 30 ਏਕੜ ਤੋਂ ਹੋਈ ਸੀਗੀ ਥਰਸਡੇ ਨਾਈਟ ਨੂੰ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਮੈਂ ਕੈਲ ਫਾਇਰ ਦਾ ਜਿਹੜਾ ਵੈਬਸਾਈਟ ਆ ਉੱਥੋਂ ਤੁਹਾਡੇ ਨਾਲ ਦੇਖ ਕੇ ਸਾਂਝੀ ਕਰ ਰਹੇ ਹਾਂ ਖਬਰ। 4856 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 6 ਜ਼ੋਨਸ ਦੇ ਵਿੱਚ ਇਵੈਕੂਏਸ਼ਨ ਆਰਡਰਸ ਜਿਹੜੇ ਆ ਜਾਰੀ ਕੀਤੇ ਗਏ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ, ਇਨਕਲੂਡਿੰਗ ਜਿਹੜੀਆਂ ਨੇਬਰਹੁੱਡਸ ਹੈਗੀਆਂ ਵੈਲਵਰਡੇ, ਹੈਸਲੇ ਕੈਨੀਅਨ, ਕੈਸਟਿਕ, ਇਹ ਸਾਰੇ ਏਰੀਏ ਦੇ ਵਿੱਚ। ਸੋ ਬਹੁਤ ਵਾਰ ਆਪਣੇ ਕਈ ਭੈਣ ਭਰਾ ਉੱਧਰ ਜਾਂਦੇ ਵੀ ਹੈਗੇ ਆ, ਕਈ ਕਿਸੇ ਨੂੰ ਪਤਾ ਨਹੀਂ ਹੁੰਦਾ, ਖਾਸ ਕਰਕੇ ਜਿਹੜੇ ਟਰੱਕਰਸ ਆ। ਸੋ ਹਾਈਵੇ 126 ਦੇ ਲਾਗੇ ਛਾਗੇ। ਸੋ ਜਿਹੜਾ ਆ ਨਿਊਜ਼ ਵਗੈਰਾ ਬਿਲਕੁਲ ਪੂਰੀ ਤੁਸੀਂ ਸੁਣ ਕੇ ਜਾਓ। ਕਹਿੰਦੇ ਭਈ 1400 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਇਸ ਅੱਗ ਦੀ ਭੇਂਟ ਚੜ੍ਹ ਸਕਦੀਆਂ ਹੈਗੀਆਂ, ਇਸ ਦੇ ਏਰੀਏ ਦੇ ਵਿੱਚ ਹੈਗੀਆਂ। ਤੇ 12,500 ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਇਵੈਕੂਏਸ਼ਨ ਵਾਰਨਿੰਗ ਦਿੱਤੀ ਗਈ ਆ। ਕਾਫੀ ਜ਼ਿਆਦਿਆਂ ਨੂੰ ਜਿਹੜਾ ਆ ਇਵੈਕੂਏਟ ਆਲਰੇਡੀ ਕਰ ਦਿੱਤਾ ਗਿਆ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਇਜ਼ਰਾਈਲ ਤੋਂ ਜਿਹੜੀ ਇਹ ਖਬਰ ਆ ਰਹੀ ਆ, ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਨੇ ਉਸ ਮਤੇ ਨੂੰ ਮਨਜ਼ੂਰੀ, ਉਸ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਗਾਜ਼ਾ ਦੇ ਪੂਰੇ ਸ਼ਹਿਰ ਦੇ ਉੱਤੇ ਉਹ ਕਬਜ਼ਾ ਜਿਹੜਾ ਉਹ ਕਰਨਗੇ। ਸੋ ਉਸ ਦਾ ਅਪਰੂਵਲ ਜਿਹੜਾ ਆ ਉਹਨਾਂ ਨੇ ਦੇ ਦਿੱਤਾ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਨੇ ਸਟਾਰਮਰ, ਉਹਨਾਂ ਨੇ ਇਜ਼ਰਾਈਲ ਦੇ ਇਸ ਮਤੇ ਦੀ ਨਿੰਦਾ ਜਿਹੜੀ ਉਹ ਕੀਤੀ ਆ ਵੀ ਗਾਜ਼ਾ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਕਬਜ਼ਾ ਕਰਨਾ ਇਹ ਬਹੁਤ ਮਾੜੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਵੀ ਆਪਾਂ ਇਹ ਹਿੰਟ ਦਿੱਤਾ ਸੀਗਾ ਵੀ ਉਹਨਾਂ ਦੇ ਦੁਆਰਾ ਇਸ
ਤਰੀਕੇ ਦੇ ਨਾਲ ਉਹਨਾਂ ਦੀ ਆਪਣੀ ਪਾਰਲੀਮੈਂਟ ਨੇ ਵੀ ਇਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਸੀ। ਜੋ ਇਸ ਟਾਈਮ ਇਜ਼ਰਾਈਲ ਦੀ ਨਿਖੇਧੀ ਹੋ ਰਹੀ ਹੈ, ਖਾਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਗਾਜ਼ਾ ਦੇ ਵਿੱਚ ਜਿਹੜੀ ਭੁੱਖਮਰੀ ਵਧੀ ਆ, ਲੋਕਾਂ ਨੂੰ ਜਿਹੜੇ ਖਾਣ ਪੀਣ ਦੇ ਲਈ ਮੁਹੱਈਆ ਕਰਾਉਣ ਦੇ ਲਈ ਜਿਹੜਾ ਸਮਾਨ ਆ, ਰਾਸ਼ਨ ਆ, ਉਸ ਦੇ ਵਿੱਚ ਵੀ ਲੋਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਆ, ਭੱਜ ਦੜ ਦੇ ਵਿੱਚ ਲੋਕ ਮਰ ਰਹੇ ਆ, ਭੁੱਖਮਰੀ ਨਾਲ ਮਰ ਰਹੇ ਆ। ਉਸ ਦੀ ਕਾਫੀ ਨਿੰਦਾ ਜਿਹੜੀ ਹੋ ਰਹੀ ਆ, ਤੇ ਉਸ ਦੇ ਦਰਮਿਆਨ ਹੁਣ ਇਜ਼ਰਾਈਲ ਦੀ ਕੈਬਨਿਟ ਦੇ ਦੁਆਰਾ ਗਾਜ਼ਾ ਦੇ ਉੱਤੇ ਪੂਰਾ ਕਬਜ਼ਾ ਕਰਨ ਦੀ ਜਿਹੜੀ ਮਨਜ਼ੂਰੀ ਦੇਣ ਨੂੰ ਜਿਹੜਾ ਦੁਨੀਆ ਕਿਸ ਤਰੀਕੇ ਦੇ ਨਾਲ ਰਿਐਕਟ ਕਰੂ, ਇਹ ਦੇਖਣ ਵਾਲੀ ਗੱਲ ਆ। ਉੱਦਾਂ ਦੇਖਿਆ ਜਾਵੇ ਤਾਂ ਅੱਜ ਮਾਰਜਰੀ ਟੇਲਰ ਗ੍ਰੀਨ ਉਸਨੇ ਕਿਹਾ ਵੀ ਇਜ਼ਰਾਈਲ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਇਨਫਲੂਐਂਸ ਉਹਨਾਂ ਦਾ ਹੈਗਾ, ਜਿਹੜੀ ਏਪੈਕ ਉਹਨਾਂ ਦੀ ਹੈਗੀ ਆ, ਉਹਨਾਂ ਦੇ ਖਿਲਾਫ ਕਹਿੰਦੇ ਵੀ ਮੈਂ ਹੁਣ ਜੰਗ ਜਿਹੜੀ ਉਹ ਵਿੱਢਣ ਜਾ ਰਹੀ ਆ। ਉਹਨੇ ਕਿਹਾ ਵੀ ਮੈਨੂੰ ਇਹ ਵੀ ਪਤਾ ਵੀ ਮੈਨੂੰ ਉਹਨਾਂ ਨੇ ਆਫਿਸ ਚੋਂ ਲਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਨੀਆਂ, ਮੈਂ ਅਮਰੀਕੀ ਲੋਕਾਂ ਨੂੰ ਅਪੀਲ ਕਰਦੀ ਹਾਂ ਵੀ ਉਹ ਸਾਥ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਮੇਰਾ ਦੇਣ। ਸੋ ਕਹਿੰਦੇ ਵੀ ਇਜ਼ਰਾਈਲ ਦਾ ਬਹੁਤ ਜ਼ਿਆਦਾ ਇਨਫਲੂਐਂਸ ਆ ਅਮਰੀਕਨ ਪੋਲਿਟਿਕਸ ਦੇ ਵਿੱਚ, ਤੇ ਇਹ ਚੀਜ਼ ਜਿਹੜੀ ਇਸ ਟਾਈਮ ਨਾਗਵਾਰਾ ਆ। ਕਈ ਜਿਹੜੇ ਰਾਈਟ ਵਿੰਗ ਜਿਹੜੀਆਂ ਵੌਇਸਿਸ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਆਵਾਜ਼ ਜਿਹੜੀ ਉਹ ਚੱਕੀ ਆ ਇਜ਼ਰਾਈਲ ਦੀ ਇਨਫਲੂਐਂਸ ਨੂੰ ਲੈ ਕੇ। ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ, ਇਹ ਮੰਨਿਆ ਜਾਂਦਾ ਵੀ ਉਹਨਾਂ ਦੀਆਂ ਜੇਬਾਂ ਦੇ ਵਿੱਚ ਨੇ, ਉਹਦੇ ਵਿੱਚ ਕਿੰਨੀ ਕੁ ਰਿਐਲਿਟੀ ਆ, ਕਿੰਨੀ ਕੁ ਜਿਹੜਾ ਝੂਠ ਆ, ਇਹ ਤਾਂ ਲੋਕਾਂ ਨੂੰ ਅੰਦਰ ਖਾਤੇ ਜਿਹੜਾ ਇਸ ਦੇ ਵਿੱਚ ਪਤਾ ਹੀ ਹੈਗਾ ਆ। ਪਰ ਇਜ਼ਰਾਈਲ ਦੇ ਦੁਆਰਾ ਹੁਣ ਉਧਰ ਗਾਜ਼ਾ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੇ ਲਈ ਆਪਣੇ ਜਿਹੜੀ ਕੈਬਨਿਟ ਦੇ ਵਿੱਚ ਮਨਜ਼ੂਰੀ ਜਿਹੜੀ ਉਹ ਮਿਲ ਚੁੱਕੀ ਹੈਗੀ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਭਾਰਤ ਦੇ ਉੱਤੇ 50% ਟੈਰਿਫ ਲਾਉਣ ਤੋਂ ਬਾਅਦ ਭਾਰਤ ਤੇ ਇੰਡੀਆ ਦੇ ਰਿਲੇਸ਼ਨ ਜਿਹੜੇ ਕਾਫੀ ਇਸ ਟਾਈਮ ਖਰਾਬ ਹੋ ਚੁੱਕੇ ਆ। ਰੋਇਟਰਸ ਇਹ ਰਿਪੋਰਟ ਕਰ ਰਿਹਾ ਹੈ ਵੀ ਇੰਡੀਆ ਨੇ ਇਹ ਕਹਿ ਦਿੱਤਾ ਹੈ ਵੀ ਅਸੀਂ ਯੂਐਸ ਦੇ ਜਿਹੜੇ ਆਰਮਸ ਆ ਜੋ ਖਰੀਦਣੇ ਸੀ ਉਹਨਾਂ ਨੂੰ ਪੌਜ਼ ਕਰਨ ਜਾ ਰਹੇ ਹਾਂ, ਉਹਨਾਂ ਨੂੰ ਹਜੇ ਨਹੀਂ ਖਰੀਦਾਂਗੇ। ਅਮਰੀਕਨ ਮੀਡੀਆ ਨੇ ਆਲਰੇਡੀ ਜਿਹੜਾ ਆ ਇੰਡੀਆ ਦਾ ਮਜ਼ਾਕ ਉਡਾਉਣਾ ਹੁਣ ਆਲਰੇਡੀ ਸ਼ੁਰੂ ਕਰ ਦਿੱਤਾ ਹੈ। ਦਾ ਹਿਲ ਮੈਗਜ਼ੀਨ ਨੇ ਇੱਕ ਹੈਡਿੰਗ ਲਾਈ ਹੈਗੀ ਆ ਵੀ ਇੰਡੀਆਜ਼ ਮੋਦੀ ਸ਼ੇਅਰਸ ਗੁੱਡ ਕਾਲ ਵਿਦ ਮਾਈ ਫਰੈਂਡ ਪੁਟਨ ਆਫਟਰ ਟਰੰਪ ਟੈਰਿਫਸ। ਸੋ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੋਣੀ ਟਰੰਪ ਉਹਨਾਂ ਨੂੰ ਹਮੇਸ਼ਾ ਮਾਈ ਫਰੈਂਡ ਕਹਿੰਦੇ ਸੀ। ਸੋ ਇਦਾਂ ਹੀ ਉਹਨਾਂ ਨੇ ਇਹ ਮਾਈ ਫਰੈਂਡ ਵਿਦ ਪੁਟਨ ਕਹਿ ਕੇ ਜਿਹੜਾ ਹੈਡਿੰਗ ਲਾਇਆ ਹੈਗਾ। ਤੇ ਰਸ਼ੀਆ ਦੇ ਵਿੱਚ ਇੰਡੀਆ ਦਾ ਜਿਹੜਾ NSA ਦਾ ਚੀਫ ਹੈਗਾ ਆ, ਉਹ ਅਜੀਤ ਡੋਵਾਲ ਉਹਨਾਂ ਨੂੰ ਮਿਲਣ ਗਿਆ ਸੀ ਪੁਟਨ ਨੂੰ। ਉਹ ਤੋਂ ਬਾਅਦ ਫੋਨ ਦੇ ਉੱਤੇ ਮੋਦੀ ਹੁਣਾਂ ਦੀ ਗੱਲਬਾਤ ਵੀ ਹੋਈ ਹੈਗੀ ਆ। ਤੇ ਹੁਣ ਜੋ ਮੋਦੀ ਹੁਣੀ ਚਾਈਨਾ ਵੀ ਜਾ ਰਹੇ ਹੈਗੇ ਆ। ਰਾਜਨਾਥ ਸਿੰਘ ਜਿਹੜੇ ਉੱਥੇ ਦੇ ਡਿਫੈਂਸ ਮਿਨਿਸਟਰ ਆ, ਉਹਨਾਂ ਨੇ ਇੱਥੇ USA ਦੇ ਵਿੱਚ ਆਉਣਾ ਸੀ, ਉਹਨਾਂ ਨੇ ਆਪਣੀ ਜਿਹੜੀ ਆ ਉਹ ਵਿਜ਼ਿਟ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਸੋ ਜੋ 50% ਟੈਰਿਫ ਲੱਗਿਆ ਸੀ, ਇਹਦੇ ਹੁਣ ਜੋ ਇੰਡੀਆ ਨੇ ਰਿਸਪੌਂਸ ਦਿੱਤਾ ਆ, ਉਹਦੇ ਰਿਸਪੌਂਸ ਦੇ ਵਿੱਚ ਅਮਰੀਕਾ ਵਾਲੇ ਜਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਕੀ ਰਿਸਪੌਂਸ ਦਿੰਦੇ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਬਹੁਤ ਕੁਛ ਬਹੁਤ ਤੇਜ਼ੀ ਦੇ ਨਾਲ ਇੰਡੀਆ ਤੇ USA ਦੇ ਰਿਲੇਸ਼ਨਸ ਦੇ ਵਿੱਚ ਫਰਕ ਪੈ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਜਾਂ ਇੰਟੈਲੈਕਚੁਅਲ ਬੰਦੇ ਆ, ਉਹ ਕਹਿੰਦੇ ਵੀ 20-25 ਸਾਲਾਂ ਤੋਂ ਜਿਹੜੇ ਸਾਨੂੰ ਇੰਨਾ ਸਮਾਂ ਲੱਗਿਆ ਸੀ ਗੁੱਡ ਰਿਲੇਸ਼ਨ ਬਣਾਉਣ ਦੇ ਨਾਲ ਅਮਰੀਕਾ ਦੇ, ਪਰ ਹੁਣ ਇੱਕਦਮ ਜਿਹੜੇ ਉਹ ਰਿਲੇਸ਼ਨ ਆ ਉਹ ਡਾਊਨ ਦਾ ਡਰੇਨ ਜਾ ਰਹੇ ਹੈਗੇ। ਜੀ, ਤੇ ਹੁਣ ਆਪਾਂ ਹਰਜੋਤ ਸਿੰਘ ਜੀ ਗੱਲਬਾਤ ਕਰਦੇ ਹਾਂ ਐਲਮੰਡ ਬੋਰਡ ਦੀ ਜਿਹੜੀ ਉਸ ਮੀਟਿੰਗ ਦੇ ਜਿਹੜੇ ਉਹ ਬਾਰੇ ਵੀ ਕੀ ਜਿਹੜਾ ਉਹ ਚੱਲ ਰਿਹਾ ਸੀ। ਸੋ ਆਪਣੇ ਨਾਲ ਹੁਣ ਅਮਿਤ ਸ਼ਰਮਾ ਜਿਹੜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ, ਜਿਹੜੇ ਕੱਲ ਕਹਿ ਸਕਦੇ ਹਾਂ ਵੀ ਮੀਟਿੰਗ ਦੇ ਵਿੱਚ ਸਟਾਰ ਵੀ ਸੀਗੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਸੋ ਅਮਿਤ ਜੀ, ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ ਔਨ ਦ ਸ਼ੋ। ਬਹੁਤ ਮਿਹਰਬਾਨੀ, ਤੁਸੀਂ ਟਾਈਮ ਕੱਢਿਆ ਸਾਡੇ ਲਈ, ਥੈਂਕ ਯੂ ਬਹੁਤ ਬਹੁਤ। ਨਹੀਂ, ਬਹੁਤ ਹੀ ਅਹਿਮ। ਰਾਜ ਜੀ, ਆਪਣਾ ਅਮਿਤ ਬਾਰੇ ਥੋੜਾ ਦੱਸਦੇ ਜਾਓ ਵੀ ਇਹ ਲਾਇਰ ਵੀ ਆ ਤੇ ਖੁਦ ਫਾਰਮਰ ਆ, ਇਹਨਾਂ ਦੇ ਫਾਦਰ ਫਾਰਮਰ ਸੀ। ਸੋ ਰੀਸੈਂਟਲੀ ਬਟ ਅਸੀਂ ਕੀ ਦੇਖ ਰਹੇ ਹਾਂ ਵੀ ਆਪਣੇ ਬਜ਼ੁਰਗ ਜਿਹੜੇ ਆਏ ਸੀ ਪੁਰਾਣੇ, ਬਹੁਤ ਖੇਤੀਬਾੜੀ ਦੇ ਵਿੱਚ ਆ, ਪਰ ਉਹ ਵਿਚਾਰੇ ਸਾਰੇ ਕੰਮ ਕਰਦੇ ਸੀ, ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਜੋ ਕੁਝ ਇਕੋਨੋਮਿਕਲੀ ਕੀ ਚੱਲ ਰਿਹਾ ਹੈਗਾ, ਕਿੱਦਾਂ ਸੈਲ ਕਰਨਾ ਕਿੱਦਾਂ ਨਹੀਂ। ਹੁਣ ਆਪਣੇ ਜਿਹੜੇ ਨੌਜਵਾਨ ਆ ਉਹ ਪੜ੍ਹੇ ਲਿਖੇ ਆ ਰਹੇ ਆ ਤੇ ਹੁਣ ਉਹ ਪੂਰੀ ਟੱਕਰ ਵੀ ਦੇ ਰਹੇ ਹੈਗੇ ਆ ਵੀ ਇਹ ਸਾਡੇ ਨਾਲ ਤੁਸੀਂ ਇੰਨਾ ਧੋਖਾ ਕਰਦੇ ਆ। ਸੋ ਇਹ ਅਮਿਤ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਣੀ ਸੀ। ਬਿਲਕੁਲ ਜੀ। ਸੋ ਆਈ ਥਿੰਕ ਪਿਛਲੇ ਸਾਲ ਹੀ ਅਮਿਤ ਬਾਰ ਐਗਜ਼ਾਮ ਜਿਹੜਾ ਉਹ ਕਲੀਅਰ ਕੀਤਾ ਹੈ ਤੁਸੀਂ? 2023 ਕੀਤਾ ਸੀਗਾ, ਹਾਂਜੀ ਜੀ, ਬਿਲਕੁਲ। ਸੋ ਬਹੁਤ ਬਹੁਤ ਉਸ ਚੀਜ਼ ਦੇ ਲਈ ਵਧਾਈਆਂ। ਸੋ ਆਪਣੇ ਨਾਲ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਜੁੜ ਚੁੱਕੇ ਨੇ, ਅਰਸ਼ਦੀਪ ਸਿੰਘ, ਉਹਨਾਂ ਨੂੰ ਵੀ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਆ। ਅਰਸ਼ਦੀਪ ਸਿੰਘ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਥੋੜਾ ਜਿਹਾ ਦੱਸ ਦਿਓ ਇਹਨਾਂ ਬਾਰੇ ਵੀ।
ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਜਾਏ ਜੀ। ਹਾਂਜੀ ਸੋ ਇਹ ਜਿਸ ਤਰੀਕੇ ਦੇ ਨਾਲ ਇਹ ਇੱਕ ਫੇਜ਼ ਜਿਹੜੇ ਚੱਲਦੇ ਆ ਜਦੋਂ ਅਮਰੀਕਾ 'ਚ ਆਉਂਦੇ ਆ ਇਹ ਪੜ੍ਹਾਈ ਦੇ ਬੇਸ ਤੇ ਪਹਿਲੋਂ ਇੱਥੇ ਕੈਨੇਡਾ ਆਏ ਉੱਥੋਂ ਪੜ੍ਹਾਈ ਕਰਕੇ ਇੱਧਰ ਜਿਹੜੇ ਉਹ ਆਏ ਫਿਰ ਐਮਾਜ਼ੋਨ ਦੇ ਵਿੱਚ ਇੱਕ ਬਹੁਤ ਹੀ ਵਧੀਆ ਇੰਜੀਨੀਅਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਸੀਗੇ ਫਿਰ ਖੇਤੀ ਦੇ ਵਿੱਚ ਆ ਗਏ ਤੇ ਇਹਨਾਂ ਨੇ ਇੱਕ ਕੰਪਨੀ ਦੇ ਵਿੱਚ ਵੀ ਕੰਮ ਕੀਤਾ ਜੋ ਕਿ ਐਗਰੀਕਲਚਰ ਦੇ ਵਿੱਚ ਆਟੋਮੇਸ਼ਨ ਜਿਹੜੀ ਲਿਆ ਰਹੀ ਆ ਤੇ ਹੁਣ ਫੁੱਲ ਟਾਈਮ ਜਿਹੜੇ ਫਾਰਮਰ ਤੇ ਐਡਵੋਕੇਸੀ ਤੇ ਪੱਗ ਦੇ ਜਿਹੜੇ ਕੰਮਾਂ ਕਾਜਾਂ ਦੇ ਵਿੱਚ ਜਿਹੜੇ ਉਹ ਲੱਗੇ ਆ ਸੋ ਇਸ ਤਰੀਕੇ ਦੇ ਨਾਲ ਦੇਖੋ ਅਮਰੀਕਾ ਦੇ ਵਿੱਚ ਆਪਾਂ ਨੂੰ ਇਹ ਪਤਾ ਹੀ ਆ ਵੀ ਕਈ ਜਿਹੜੀਆਂ ਚੀਜ਼ਾਂ ਉਹ ਆਪਾਂ ਨੂੰ ਕਰਨੀਆਂ ਪੈਂਦੀਆਂ ਸੋ ਉਸੇ ਤਰੀਕੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੇ ਦੋਨੋਂ ਹੀ ਨੌਜਵਾਨ ਜੋ ਪੱਗ ਨੂੰ ਇਸ ਟਾਈਮ ਰਿਪਰੈਜ਼ੈਂਟ ਕਰ ਰਹੇ ਆ ਪੰਜਾਬੀ ਗਰੋਵਰਸ ਨੂੰ ਰਿਪਰੈਜ਼ੈਂਟ ਕਰ ਰਹੇ ਆ ਇਹਨਾਂ ਦੇ ਵਧੀਆ ਜਿਹੜਾ ਕਾਰਜ ਨੇ ਵਧੀਆ ਕੰਮ ਨੇ ਸੋ ਆਪਾਂ ਉਮੀਦ ਇਹੀ ਕਰਦੇ ਹਾਂ ਵੀ ਜਿਸ ਤਰੀਕੇ ਦੀ ਕਾਰਜਕਾਰੀ ਕਰ ਰਹੇ ਆ ਤੇ ਪੱਗ ਨੂੰ ਤੇ ਪੰਜਾਬੀ ਗਰੋਵਰਸ ਨੂੰ ਅੱਗੇ ਜਿਹੜਾ ਇਹਨਾਂ ਦਾ ਨਾਮ ਆ ਉਹ ਲੈ ਕੇ ਜਾਂਦੇ ਰਹਿਣਗੇ ਜੀ ਸੋ ਸਾਡਾ ਮੇਨ ਮਕਸਦ ਇਹੀ ਸੀਗਾ ਦੱਸਣ ਦਾ ਵੀ ਦੋਨਾਂ ਬਾਰੇ ਵੀ ਬਹੁਤ ਵਾਰੀ ਮਾਈਂਡ ਸੈਟ ਹੁੰਦਾ ਦੇਖੋ ਜੀ ਪੰਜਾਬੀ ਆਪਣੇ ਹੋਰ ਕੋਈ ਕੰਮ ਨਹੀਂ ਚਲੋ ਆ ਗਏ ਵੀ ਉੱਥੇ ਵੀ ਖੇਤੀਬਾੜੀ ਕਰਦੇ ਸੀ ਇੱਥੇ ਵੀ ਖੇਤੀਬਾੜੀ ਕਰ ਲਓ ਪਰ ਅੱਜ ਦੇ ਦਿਨ ਦੇ ਵਿੱਚ ਬਹੁਤ ਪੜ੍ਹੇ ਲਿਖੇ ਨੌਜਵਾਨ ਜਿਹੜੇ ਆ ਉਹ ਫਾਰਮਿੰਗ ਦੇ ਵਿੱਚ ਇਨਵੋਲਵ ਆ ਤਾਂ ਕਰਕੇ ਅਸੀਂ ਜਿਹੜੀ ਤੁਹਾਡੀ ਇੰਟਰੋਡਕਸ਼ਨ ਆ ਉਹ ਦਿੱਤੀ ਹੈਗੀ ਹੈ ਥੈਂਕ ਯੂ ਐਂਡ ਸਾਡੇ ਨਾਲ ਪਿਆਰ ਜਿਹੜਾ ਖੇਤੀ ਦਾ ਆ ਹਜੇ ਵੀ ਰਹਿੰਦਾ ਪਿਆਰ ਕਦੇ ਕਦੇ ਫਰਸਟ੍ਰੇਟਿੰਗ ਹੋ ਜਾਂਦੀ ਖੇਤੀ ਬਟ ਸਿਰ ਦੇ ਕੇ ਲੱਗੇ ਆ ਤਾਂ ਹੋਪਫੁਲੀ ਅਸੀਂ ਕੁਛ ਗਰੋਰਸ ਦੀ ਵੀ ਕੁਛ ਚੰਗੀ ਚੀਜ਼ ਅਕਾਂਪਲਿਸ਼ ਕਰੀਏ ਨਹੀਂ ਬਿਲਕੁਲ ਬਹੁਤ ਚੰਗੀ ਗੱਲ ਆ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਨਾ ਗੱਲਬਾਤ ਨੂੰ ਅੱਗੇ ਜਿਸ ਦੇ ਵਿੱਚ ਵਧਾਉਂਦੇ ਆ ਵੀ ਹੁਣ ਚੱਲ ਕੀ ਜਿਹੜਾ ਹੋ ਰਿਹਾ ਆ ਮਸਲਾ ਜਿਹੜਾ ਅਸਲ ਦੇ ਵਿੱਚ ਪੈ ਕੀ ਗਿਆ ਆ ਕੱਲ ਐਲਮੰਡ ਬੋਰਡ ਦੀ ਜਿਹੜੀ ਉਹ ਮੀਟਿੰਗ ਸੀਗੀ ਇਹਨਾਂ ਦੀ ਜਿਹੜੀ ਵੀ ਰੈਗੂਲਰਲੀ ਜਿਹੜੀ ਵੀ ਮੀਟਿੰਗਸ ਹੁੰਦੀਆਂ ਇਹਨਾਂ ਦੇ ABC ਦੇ ਜਿਹੜਾ ਬੋਰਡ ਸੀਗਾ ਉਹਦੇ ਹਿਸਾਬ ਦੇ ਨਾਲ ਇਹ ਮੀਟਿੰਗ ਜਿਹੜੀ ਉੱਥੇ ਚੱਲੀ ਉਸ ਮੀਟਿੰਗ ਦੇ ਵਿੱਚ ਕਹਿ ਸਕਦੇ ਹਾਂ ਵੀ ਰੌਲਾ ਰੱਪਾ ਇਸ ਗੱਲੋਂ ਪੈ ਗਿਆ ਵੀ ਉੱਥੇ ਜਿਹੜੇ ਬੋਰਡ ਆਫ ਡਾਇਰੈਕਟਰ ਸੀ ਉਹਨਾਂ ਦਾ ਐਲਮੰਡ ਬੋਰਡ ਦਾ ਉਸ ਦੇ ਦੁਆਰਾ ਜਿਹੜਾ ਹੁਣ ਕਥਿਤ ਤੌਰ ਦੇ ਉੱਤੇ ਗਾਲ ਕੱਢ ਦਿੱਤੀ ਗਈ ਸੋ ਹੁਣ ਜਿਹੜੇ ਫਾਰਮਰ ਆ ਉਹ ਕਹਿਣ ਵੀ ਮਿੱਟੀ ਨਾਲ ਮਿੱਟੀ ਵੀ ਅਸੀਂ ਹੋਈਏ ਐਲਮੰਡ ਵੀ ਅਸੀਂ ਤੁਹਾਡੇ ਲਈ ਬਣਾ ਕੇ ਦਈਏ ਜਦੋਂ ਪ੍ਰਾਈਸ ਸੈੱਟ ਕਰਨ ਦੀ ਗੱਲ ਆਉਂਦੇ ਆ ਜਦੋਂ ਕਿਸਾਨਾਂ ਦੇ ਮਫਾਦਾਂ ਦੀ ਗੱਲ ਆਉਂਦੇ ਆ ਵੀ ਉਹਨਾਂ ਨੂੰ ਕੁਝ ਜਿਹੜਾ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋ ਸਕੇ ਉਸ ਟਾਈਮ ਦੇ ਉੱਤੇ ਜਿਹੜੀ ਇਹਨਾਂ ਦੀ ਨੈਸ ਦੀ ਇੱਕ ਰਿਪੋਰਟ ਆਈ ਸੀ ਉਹਦੇ ਨਾਲ ਅਚਨਚੇਤੇ ਮਾਰਕੀਟ ਦੇ ਵਿੱਚੋਂ 1.2 ਕਿ 1.3 ਬਿਲੀਅਨ ਡਾਲਰ ਜਿਹੜਾ ਆ ਉਹ ਫਾਰਮਰਸ ਦੀਆਂ ਜੇਬਾਂ ਦੇ ਵਿੱਚ ਉੱਡ ਗਿਆ ਪ੍ਰਾਈਸ ਜਿਹੜਾ ਉਹ ਕਿਤੇ 60 ਕਿਤੇ 70 ਕਿਤੇ 80 ਸੈਂਟ ਜਿਹੜਾ ਉਹ ਸਿੱਧਾ ਡਾਊਨ ਚਲਾ ਗਿਆ ਪਾਉਂਡ ਦੇ ਜਿਹੜਾ ਉਹ ਪਿੱਛੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਆਪਾਂ ਦੇਖਿਆ ਵੀ ਸੈਲਮਾ ਗੁਰੂ ਘਰ ਵਿਖੇ ਪੱਗ ਵਾਲਿਆਂ ਨੇ ਮੀਟਿੰਗ ਕੀਤੀ ਉੱਥੇ ਕੋਆਪ ਬਣਾਉਣ ਦਾ ਇਹਨਾਂ ਨੇ ਉੱਥੇ ਫੈਸਲਾ ਜਿਹੜਾ ਉਹ ਲਿਆ ਸੀਗਾ ਉੱਥੇ ਆਏ ਜਿਹੜੇ ਕਿਸਾਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਕੱਲ ਉੱਥੇ ਇੱਕ ਜਿਹੜੇ ਬੋਰਡ ਆਫ ਡਾਇਰੈਕਟਰ ਦੇ ਦੁਆਰਾ ਕੱਢ ਦਿੱਤੀ ਗਈ ਕਿਸਾਨਾਂ ਨੂੰ ਗਾਲ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਕਹਿ ਲਓ ਵੀ ਮੀਟਿੰਗ ਦੀ ਤੇ ਦਿਸ਼ਾ ਦਸ਼ਾ ਜਿਹੜੀ ਉਹ ਆਟੋਮੈਟਿਕਲੀ ਉਸ ਕਰਕੇ ਬਦਲ ਗਈ ਸੋ ਅਮਿਤ ਜੇ ਤੁਸੀਂ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਦੱਸਿਓ ਵੀ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਏਜੰਡੇ ਦੀ 4 ਦਿਨ ਮੰਗ ਕਰਦੇ ਰਹੇ ਡਾਇਰੈਕਟਰ ਦੇ ਨਾਲ ਗੱਲ ਕੀਤੀ ਬੋਰਡ ਦੇ ਨਾਲ ਗੱਲ ਕੀਤੀ ਪਰ ਤੁਹਾਨੂੰ ਮਿਲਿਆ ਕੁਛ ਨਹੀਂ ਸੋ ਉਹ ਥੋੜੀ ਜੀ ਇਹ ਮਾੜੀ ਜੀ ਇਨਫੋਰਮੇਸ਼ਨ ਦੱਸਿਓ ਹਾਂਜੀ ਸੋ ਜਿਹੜੀ ਸਟੋਰੀ ਹੈ ਇਹ ਸ਼ੁਰੂ ਹੁੰਦੀ ਆ few days ago ਅਸੀਂ ਐਲਮੰਡ ਬੋਰਡ ਐਕਚੁਅਲੀ 2 ਹਫ਼ਤੇ ਪਹਿਲਾਂ ਵੀ ਜੀ ਤੁਸੀਂ ਵੀ ਆਏ ਸੀਗੇ ਤੁਸੀਂ ਕਵਰ ਕੀਤਾ ਸੀ ਜਦੋਂ ਸੈਲਮਾ ਗੁਰੂ ਘਰ ਅਸੀਂ ਫਾਰਮਰ ਦੀ ਮੀਟਿੰਗ ਹੋਈ ਸੀ ਤਾਂ ਅਸੀਂ ਗੱਲ ਕੀਤੀ ਸੀ ਉਦੋਂ ਕਿ ਜਿਹੜੀ ਇੰਡਸਟਰੀ ਦੀ ਜਿਹੜੀ ਵੋਲਿਊਮ ਆ ਸਪਲਾਈ ਆ ਉਹਨੂੰ ਕੰਟਰੋਲ ਕਰਨ ਦੀ ਲੋੜ ਆ ਉਸ ਤੋਂ ਬਾਅਦ ਅਸੀਂ ਫੋਲੋ ਅਪ ਕੀਤਾ ਸੀਗਾ ਐਲਮੰਡ ਬੋਰਡ ਨਾਲ ਕਿ ਤੁਹਾਡੇ ਕੋਲ ਆਲਰੇਡੀ ਲੀਗਲ ਮੈਕੈਨਿਜ਼ਮ ਹੈਗਾ ਆ ਕਰਨ ਨੂੰ ਸੋ ਤੁਸੀਂ ਇਸ ਸਾਲ ਲਈ ਜੋ ਕਿ ਆਰਗੇਨਾਈਜੇਸ਼ਨ ਬਣਾਉਣ ਨੂੰ ਵੀ ਟਾਈਮ ਲੱਗਦਾ ਆ ਸਾਨੂੰ ਮੈਂਬਰਸ਼ਿਪ ਲੈਣ ਨੂੰ ਵੀ ਟਾਈਮ ਲੱਗਦਾ ਤੇ ਇੰਪਲੀਮੈਂਟ ਵੀ ਪ੍ਰੋਗਰਾਮ ਕਰਨ ਨੂੰ ਟਾਈਮ ਲੱਗਦਾ ਤੁਹਾਡੇ ਕੋਲ ਆਲਰੇਡੀ ਲੀਗਲ ਅਥਾਰਟੀ ਹੈਗੀ ਆ ਜੋ ਅਸੀਂ ਕਰਨ ਨੂੰ ਕਹਿੰਦੇ ਆ ਕਰਨ ਨੂੰ ਸੋ ਪਲੀਜ਼ ਕੋਆਪਰੇਟ ਵਿਦ ਅਸ ਉਹਦੇ ਵਿੱਚ ਫੋਲੋ ਅਪ ਦੇ ਵਿੱਚ ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਸ਼ੁਰੂ ਕੀਤੀ ਸੀਗੀ ਉਹ ਇਹ ਸੀਗੀ ਕਿ ਅਸੀਂ ਬੋਰਡ ਡਾਇਰੈਕਟਰ ਦੀ ਮੀਟਿੰਗ ਤੇ ਆਣਾ ਹੈ ਤਾਂ ਅਸੀਂ ਕਮੈਂਟ ਵੀ ਕਰਨੇ ਆ ਤਾਂ ਜਿਹੜੀ ਓਪਰਚੁਨਿਟੀ ਆ ਅਸੀਂ ਉਹਨੂੰ ਰਿਸਪੈਕਟਫੁਲੀ ਫੋਕਸ ਕਰਨਾ ਚਾਹੁੰਦੇ ਆ ਕਨਵਰਸੇਸ਼ਨ ਨੂੰ ਸੋ ਪਲੀਜ਼ ਸਾਨੂੰ ਦੱਸਿਆ ਜਾਵੇ ਕਿ ਏਜੰਡਾ ਕੀ ਹੈ ਉੱਥੇ ਜਿਹੜੀਆਂ ਰਿਪੋਰਟਸ ਜਿਹੜੀਆਂ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਉਹਦੀਆਂ ਕਾਪੀਆਂ ਦਿੱਤੀਆਂ ਜਾਣ ਤਾਂ ਕਿ ਅਸੀਂ ਜਿਹੜੇ ਆਪਣੀ ਕਮੈਂਟਰੀ ਆ ਜਿਹੜੇ ਨੇ ਸਾਡੇ ਨਾਲ ਹੋਰਾਂ ਨੇ ਵੀ ਆਣਾ ਆ ਆਪਣੇ ਕਮੈਂਟਸ ਉਸ ਹਿਸਾਬ ਨਾਲ ਤਿਆਰ ਕਰਕੇ ਲਿਆ ਸਕਣ
ਮੇਰੀ ਪਰ ਉਹਨਾਂ ਨੇ ਤੁਹਾਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ, ਤੁਸੀਂ ਉਹਨਾਂ ਨਾਲ ਗੱਲ ਕਰਦੇ ਨਹੀਂ, ਕੋਈ ਏਜੰਡਾ ਕੁਛ ਨਹੀਂ ਜਿਹੜਾ ਉਹ ਤੁਹਾਨੂੰ ਪਤਾ ਲੱਗਾ? ਹਾਂਜੀ, ਅੱਧੇ ਕੁ ਬੋਰਡ ਨਾਲ ਤਾਂ ਮੈਂ ਫੋਨ ਤੇ ਪਹਿਲਾਂ ਵੀ ਗੱਲ ਕਰ ਚੁੱਕਾ ਸੀ, ਮੀਟਿੰਗ ਤੋਂ ਪਹਿਲਾਂ ਪਰਸਨਲ ਕਨਵਰਸੇਸ਼ਨਸ। ਤਾਂ ਐਲਮਨ ਬੋਰਡ ਦੇ ਜਿਹੜੇ ਟਾਪ ਲੀਡਰਸ਼ਿਪ, ਤੇ ਟਾਪ ਸਟਾਫ ਆ, ਉਹਨਾਂ ਤੋਂ ਵਾਇਆ ਟੈਕਸਟ ਐਂਡ ਫੋਨ ਮੈਸੇजेस ਮੈਂ ਮੰਗ ਚੁੱਕਾ ਸੀਗਾ। ਉਹਨਾਂ ਨੇ ਹੱਥ ਪੱਲਾ ਨਹੀਂ ਫੜਾਇਆ। ਫਿਰ ਉਸ ਦਿਨ ਸਵੇਰੇ ਪਹੁੰਚ ਕੇ ਮੇਰੇ ਡੈਡ ਹੋਣੀ ਵੀ ਕਾਫੀ ਇਨਵੋਲਵ ਰਹਿੰਦੇ, ਤੁਸੀਂ ਸ਼ਾਇਦ ਮਿਲੇ ਆ ਤਾਂ ਉਹ ਵੀ ਕਾਫੀ ਗਰਮ ਰਹਿੰਦੇ ਆ। ਉਹ ਕਹਿੰਦੇ ਮੈਂ ਰਿਪੋਰਟ ਪੜ੍ਹਨੀ ਮੰਗਦਾ because I want to analyze it। ਉਹਨਾਂ ਨੇ ਵੀ ਮਾਸਟਰਸ ਇਨ ਫਾਈਨੈਂਸ ਕੀਤੀ ਹੈ and he understands these matters। so ਅਸੀਂ ਫੇਰ ਜਾ ਕੇ ਅਸੀਂ 8:15 ਵਜੇ ਪਹੁੰਚ ਗਏ ਸੀਗੇ 9:30 ਮੀਟਿੰਗ ਲਈ। ਅਸੀਂ ਕਿਹਾ ਚਲੋ ਅੱਜ ਹੀ ਦੇ ਦਿਓ, ਹੁਣੀ ਦੇ ਦਿਓ, ਚਲੋ ਜੀ ਦਿੰਦੇ ਆ ਜੀ, ਲੱਭਦੇ ਆ ਜੀ, ਆਉਂਦੀ ਆ। ਪਹਿਲਾਂ ਤਾਂ ਸਾਨੂੰ ਨਾ ਬੋਰਡ ਆਫ ਡਾਇਰੈਕਟਰਸ ਦੀ ਜਿਹੜੀ ਕਾਨਫਰੰਸ ਰੂਮ ਸੀ ਉੱਥੇ ਬਿਠਾਇਆ ਸੀ। ਪਹਿਲਾਂ ਕਹਿੰਦਾ ਉੱਥੋਂ ਉੱਠ ਕੇ ਚੱਲ ਜਾਓ, ਅਸੀਂ ਦੂਜੇ ਰੂਮ 'ਚ ਜਾ ਕੇ ਬੈਠੋ। ਚਲੋ ਅਸੀਂ ਉੱਥੇ ਉੱਠ ਕੇ ਚੱਲ ਗਏ। ਅਸੀਂ ਫੇਰ ਮੰਗਦੇ ਰਹੇ। ਫਿਰ ਵਿਦਆਊਟ ਐਨੀ ਨੋਟਿਸ ਅਸੀਂ ਕਿਹਾ ਚਲੋ ਮੀਟਿੰਗ ਦਾ ਟਾਈਮ ਹੋਣ ਲੱਗਾ, ਵਾਪਸ ਬੋਰਡ ਰੂਮ 'ਤੇ ਚੱਲਦੇ ਹਾਂ। ਅਸੀਂ ਫੇਰ ਆ ਗਏ, ਫੇਰ ਮੰਗਿਆ। ਅਖੀਰ ਜਾ ਕੇ ਉਹਨਾਂ ਨੇ ਮੀਟਿੰਗ ਸ਼ੁਰੂ ਵੀ ਕਰਤੀ ਤਾਂ ਏਜੰਡੇ ਤਾਂ ਇਨਫੋਰਮੇਸ਼ਨ ਫੇਰ ਨਹੀਂ ਆਇਆ। ਸੋ ਦੈਟਸ ਵੇਅਰ ਵੀ ਸਟਾਰਟ ਆਫ। ਅਸੀਂ ਆਬਜੈਕਸ਼ਨ ਕੀਤਾ। ਅਸੀਂ ਕਿਹਾ ਵੀ ਇਹ ਗਲਤ ਆ। ਤੁਸੀਂ ਮੀਟਿੰਗ ਅਰਸ਼ੀ ਭਾਈ ਉਹਨਾਂ ਵੀ ਮੈਂ ਗੱਲ ਕਰਦਾ ਸੀਗਾ। $90 million ਦਾ ਬਜਟ ਆ, $7 to $10 billion ਦੀ ਇੰਡਸਟਰੀ ਆ, ਤੇ ਤੁਸੀਂ ਏਜੰਡੇ ਵੀ ਨਹੀਂ ਰੱਖਦੇ ਮੀਟਿੰਗ ਦੇ ਪਹਿਲਾਂ ਕਿ ਕੀ ਗੱਲ ਹੋਣੀ ਆ, ਕਿਹਨੇ ਕੀ ਕਹਿਣਾ ਆ, ਕਿਹੜਾ ਕਮੈਂਟ ਕਦੋਂ ਕਰੇ। ਸੋ ਜਦੋਂ ਇਹ ਗੱਲ ਸ਼ੁਰੂ ਹੋਈ ਤਾਂ ਵਿੱਚ ਕਨਵਰਸੇਸ਼ਨ ਦੇ ਵਿੱਚ ਇੱਕ ਬੋਰਡ ਡਾਇਰੈਕਟਰ ਸੀਗੇ ਜਿਹਦਾ ਨਾਮ ਹੈ ਡੈਰਨ ਰਿਗ ਫਰਮ ਮਿੰਟਰਨ ਐਲਮਨ ਕੰਪਨੀ, ਮਡੇਰਾ ਕਾਉਂਟੀ ਦੇ ਵਿੱਚ, ਆਈ ਬਲੀਵ। ਉਹਨਾਂ ਨੇ ਗਲਤ ਲੈਂਗੁਏਜ ਦਾ ਇਸਤੇਮਾਲ ਕੀਤਾ, ਜਿਹਦੇ ਕਰਕੇ ਕਾਫੀ ਫਾਰਮਰਸ ਅਪਸੈਟ ਵੀ ਹੋਏ। ਐਂਡ ਉਸ ਤੋਂ ਬਾਅਦ ਇੱਕ ਚੀਜ਼ ਜ਼ਰੂਰ ਮੈਂ ਕਹੂੰਗਾ ਕਿ ਜਿਹੜੇ ਆਪਣੇ ਪੰਜਾਬੀ ਬੰਦੇ ਸੀਗੇ ਉਹਨਾਂ ਨੇ ਬਹੁਤ ਪੇਸ਼ੈਂਸ ਰੱਖੀ। ਕਿਸੇ ਨੇ ਕੋਈ ਥ੍ਰੈਟ ਨਹੀਂ ਕੀਤਾ, ਕਿਸੇ ਨੇ ਕੋਈ ਗਲਤ ਲੈਂਗੁਏਜ ਸਾਡੇ ਵੱਲੋਂ ਨਹੀਂ ਯੂਜ਼ ਕੀਤੀ। And unfortunately, that can't be said about the Almond board, but I'm very proud ਕਿ ਉੱਥੇ 150 ਪੰਜਾਬੀ ਫਾਰਮਰ ਪਹੁੰਚੇ ਹਨ, close to 150, maybe 125। ਮੈਂ ਰੂਮ ਦੇ ਅੰਦਰ ਸੀ, ਬਾਹਰ out the hallway ਸੀਗੇ, so I don't have an exact count, but ਜਿੰਨੇ ਵੀ ਪਹੁੰਚੇ ਆ, I think ਪੰਜਾਬੀਆਂ ਨੇ ਬਹੁਤ ਪੇਸ਼ੈਂਸ ਨਾਲ ਤੇ ਬਹੁਤ ਰਿਸਪੈਕਟਫੁਲੀ ਆਪਣੇ ਪੁਆਇੰਟਸ ਮੂਹਰੇ ਰੱਖੇ ਆ। ਐਂਡ ਜਿਹੜਾ ਕੈਰੈਕਟਰ ਰਿਵੀਲ ਹੋਇਆ ਉਹ ਆਲਮੰਡ ਬੋਰਡ ਦਾ ਤਾਂ ਉਹਨਾਂ ਦਾ ਹੋਇਆ, ਸਾਡੇ ਵੱਲੋਂ ਕੋਈ ਗਲਤ ਲੈਂਗੁਏਜ ਨਹੀਂ ਯੂਜ਼ ਕੀਤੀ ਗਈ। ਨਹੀਂ, ਬਿਲਕੁਲ। ਸੋ ਅਰਸ਼ਦੀਪ ਸਿੰਘ, ਤੁਸੀਂ ਵੀ ਉੱਥੇ ਗਏ ਸੀਗੇ। ਇਹਨਾਂ ਮੀਟਿੰਗ 'ਚ ਯੂਜਲੀ ਕਿੰਨੇ ਕੁ ਪਬਲਿਕ ਦੇ ਜਨਤਕ ਮੈਂਬਰ ਕਿੰਨੇ ਕੁ ਜਾਂਦੇ ਹੁੰਦੇ ਆ? ਦੇਖੋ, ਮੈਂ ਰੈਗੂਲਰਲੀ ਜਾਂਦਾ ਰਹਿੰਦਾ ਇਹਨਾਂ ਮੀਟਿੰਗਸ ਦੇ ਵਿੱਚ, ਹੈ ਨਾ। ਅਤੇ ਜਨਰਲੀ ਜਿਹੜੀਆਂ ਬੋਰਡ ਦੀਆਂ ਮੀਟਿੰਗਸ ਹੁੰਦੀਆਂ ਨੇ ਜਾਂ ਸਬ ਕਮੇਟੀਜ਼ ਦੀਆਂ ਮੀਟਿੰਗ ਨੇ ਜਿੰਨੀਆਂ ਵੀ, ਇੱਕ ਦਾ ਤਾਂ ਮੈਂ ਵੀ ਪਾਰਟ ਹੈਗਾ ਉੱਥੇ, ਹੈ ਨਾ। ਇੱਕ ਜਾਂ ਦੋ ਜਣੇ ਪਬਲਿਕ 'ਚੋਂ ਹੁੰਦੇ ਨੇ, ਹੈ ਨਾ, ਸਿਰਫ। ਹਾਂਜੀ। ਤੇ ਬੰਦਾ 100 ਦੇਖ ਕੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਾ ਨਿਕਲ ਗਈ ਹੋਣੀ। ਹਾਂ, ਨਹੀਂ, ਫਿਰ ਉਹਨਾਂ ਦਾ ਅਰੇਂਜਮੈਂਟ ਵੀ ਉਹੋ ਜਿਹਾ ਹੈ ਨਹੀਂ ਸੀ। ਉਹ ਤਾਂ ਉਹਨੇ ਬਾਅਦ 'ਚ ਵੀ ਐਮਿਲੀ ਨੇ ਐਡਮਿਟ ਕੀਤਾ ਅਤੇ that they were not expecting that many people, ਹੈ ਨਾ। ਚਲੋ, ਇਟ ਮੇਕ ਸੈਂਸ ਟੂ, ਜਦੋਂ ਹਮੇਸ਼ਾ ਹੀ ਅੱਜ ਤੱਕ ਦੀ ਹਿਸਟਰੀ 'ਚ 5-4 ਬੰਦੇ ਬਹਿੰਦੇ ਆ ਪਬਲਿਕ 'ਚੋਂ, ਉਹਨਾਂ ਦਾ ਵੀ ਕੋਈ ਨਾ ਪਰਸਨਲ ਇੰਟਰਸਟ ਹੁੰਦਾ ਕਿਸੇ ਦਾ। ਕੋਈ ਪੈਕਰ ਆ, ਕੋਈ ਹੱਲਰ ਆ, ਕੋਈ ਬਾਹਰੋਂ ਬਾਹਰ ਆਇਆ ਹੋਇਆ, ਦੇ ਜਸਟ ਵਾਂਟ ਟੂ ਸੀ ਵਾਟਸ ਗੋਇੰਗ ਔਨ, ਹੈ ਨਾ। ਅਤੇ ਕੋਈ ਨਾ ਕੋਈ ਕੌਮੈਂਟ ਦੇਣਾ ਹੁੰਦਾ ਜਿਹੜਾ ਫਿਰ ਅਫੀਸ਼ੀਅਲੀ ਉੱਥੇ ਲੌਗ ਹੋ ਜਾਵੇ ਉਹਨਾਂ ਕੋਲੇ। ਗਰੋਅਰ ਨਹੀਂ ਹੁੰਦੇ ਗੇ। ਐਕਸੈਪਸ਼ਨ ਹੀ ਹੁੰਦਾ। ਇੱਕ ਪਾਸੇ ਅਰਸ਼ ਜੀ ਉਹ ਕਹਿੰਦੇ ਵੀ ਆਲਮੰਡ ਬੋਰਡ ਆਫ ਕੈਲੀਫੋਰਨੀਆ, ਉਹ ਅਸੀਂ ਕਹਿੰਦੇ ਵੀ ਅਸੀਂ ਸਪੋਰਟ ਕਰਦੇ 7600 ਆਲਮੰਡ ਗਰੋਅਰ। ਹਾਂਜੀ, ਦੇਖੋ 7600 ਗਰੋਅਰ ਆ। ਉੱਤੇ ਪ੍ਰੋਬਲਮ ਇਹੀ ਆਉਂਦੀ ਹੈ, ਜਿਹੜਾ ਆਪਾਂ ਅੱਗੇ ਵੀ ਗੱਲ ਕੀਤੀ ਹੈ, ਉਹਨਾਂ ਨੂੰ ਮੀਟਿੰਗਸ ਵੀ ਹੋਈਆਂ। ਜਿਹੜਾ ਆਲਮੰਡ ਬੋਰਡ ਦੀ ਜਿਹੜੀ ਹੁਣ ਤੱਕ ਦੀ ਪਾਲਿਸੀ ਸੀਗੀ ਨਾ, ਉਹ ਇਹ ਸੀਗੀ ਵੀ ਜਿਹੜੀ ਸਾਰੀ ਕਮਿਊਨੀਕੇਸ਼ਨ ਅਤੇ ਸਾਰੀ ਜਿਹੜੀ ਹੈਂਡਲਿੰਗ ਆ ਗਰੋਅਰਸ ਦੇ ਨਾਲ, ਉਹ ਹੈਂਡਲਰ ਥਰੂ ਹੀ ਹੋਵੇ, ਮਿਡਲਮੈਨ ਰੱਖ ਕੇ। ਉਹਨਾਂ ਲਈ ਸੌਖਾ ਨਾ 92 ਤੋਂ 94 ਬੰਦੇ ਹੈਂਡਲ ਕਰਨੇ, ਰਾਦਰ ਕਿ 7600 ਤਾਂ ਉਹਨਾਂ ਕੋਲ ਐਡਰੈਸ ਵੀ ਹੈ ਨਹੀਂ ਹੈ। ਦੇ ਓਪਨਲੀ ਐਡਮਿਟਡ ਵੀ ਸਾਡੇ ਕੋਲ ਤਾਂ ਉਹਨਾਂ ਕੋਲ ਰੀਚ ਆਊਟ ਕਰਨ ਦਾ ਕੋਈ ਮੀਡੀਅਮ ਹੀ ਹੈ ਨਹੀਂ ਗਾ। ਕੀ ਆਲਮੰਡ ਬੋਰਡ, ਜਿੱਦਾਂ ਇਹ ਦੱਸਿਆ ਵੀ ਇੱਕ ਉਹ ਆਪਣੀ ਮਾਰਕੀਟਿੰਗ ਆਰਡਰ ਆ, ਰਾਈਟ, ਫੈਡਰਲ ਮਾਰਕੀਟਿੰਗ ਆਰਡਰ ਆ, ਰਾਈਟ ਜੀ। ਸੋ ਕੱਲ ਦੀ ਮੀਟਿੰਗ ਦੇ ਵਿੱਚ ਹੁਣ ਆਪਾਂ ਨਿਚੋੜ ਕੀ ਕੱਢਦੇ ਆ? ਓਬਵੀਅਸਲੀ ਇੱਕ ਐਡੇ ਵੱਡੇ ਬੋਰਡ ਦਾ, ਜਿਹੜੀ ਮਲਟੀ ਬਿਲੀਅਨ ਡਾਲਰ ਇੰਡਸਟਰੀ ਦੇ ਬੋਰਡ ਆਫ ਡਾਇਰੈਕਟਰ ਆਏ, ਉੱਥੇ ਜਨਤਾ ਜਿਹੜੀ ਆਈ ਆ, ਕਿਸਾਨ ਜਿਹੜੇ ਆਏ ਆ, ਉਹਨਾਂ ਨੂੰ ਗਾਲ ਕੱਢ ਕੇ ਜਿਹੜਾ ਉਹ ਬੁਲਾਉਣਾ, ਤੇ ਇਹ ਤਾਂ ਅਨਪ੍ਰੋਫੈਸ਼ਨਲਿਜ਼ਮ ਦਾ ਸਿਖਰ ਜਿਹੜਾ ਉਹ ਹੈਗਾ ਆ। ਇੱਕ ਤਾਂ ਉਹ ਚੀਜ਼ ਆ। ਦੂਜਾ ਜਿਹੜਾ ਉਹਨਾਂ ਦੇ ਉੱਤੇ ਸਵਾਲ ਨੇ ਵੀ ਜਿਹੜੀਆਂ ਰਿਪੋਰਟਸ ਉਹਨਾਂ ਨੇ ਕੱਢੀਆਂ ਜਿਹਦੇ ਕਰਕੇ ਇੱਕਦਮ ਪ੍ਰਾਈਸ ਜਿਹੜਾ ਉਹ ਡਿੱਗ ਗਿਆ,
ਉਹਦੇ ਬਾਰੇ ਉਹ ਨਾ ਦੱਸਣਾ, ਤੇ ਜਿੱਦਾਂ ਅਮਿਤ ਨੇ ਇਸ ਤੋਂ ਪਹਿਲਾਂ ਐਕਸਪਲੇਨ ਕੀਤਾ ਵੀ ਕਿੰਨੇ ਦਿਨ ਤੋਂ ਲਗਾਤਾਰ ਰਿਪੋਰਟ ਦੀ ਮੰਗ ਕਰ ਰਹੇ ਆ, ਏਜੰਡੇ ਦੀ ਮੰਗ ਕਰ ਰਹੇ ਆ, ਉਹ ਨਾ ਦੇਣਾ। ਸੋ ਇਹ ਕਿਤੇ ਨਾ ਕਿਤੇ ਐਕਸਪੋਜ਼ ਹੁੰਦੇ ਨਜ਼ਰ ਆ ਰਹੇ। ਨਹੀਂ, ਗੱਲ ਇਹ ਹੈ ਰਾਜਕਰਨ ਜੀ, ਅਸਲ 'ਚ ਨਾ ਜਿਹੜੀ ਸਾਰੀ ਫੰਕਸ਼ਨ ਜਿਵੇਂ ਫੰਕਸ਼ਨ ਕਰਦਾ ਆਲਮੰਡ ਬੋਰਡ ਜਾਂ ਬੋਰਡ ਆਫ ਡਾਇਰੈਕਟਰਸ, ਉਹਨੂੰ ਸਾਰੇ ਸਿਸਟਮ ਨੂੰ ਕਰੈਕਟ ਕਰਨ ਦੀ ਲੋੜ ਹੈ ਨਾ। ਲੀਗ ਮਾਰ ਕੇ ਨਵਾਂ ਹੀ ਬਣਾ ਲਈਏ। ਹਾਂ, ਕੱਲ ਅਮਿਤ ਨੇ ਉੱਥੇ ਵੀ ਜਦੋਂ ਡਿਸਕਸ਼ਨ ਹੋ ਰਹੀ ਸੀ, ਹੈ ਨਾ, ਹਾਂਜੀ, ਠੀਕ ਆ, ਆਪਾਂ ਕਾਫੀ ਜ਼ਿਆਦਾ ਹੀਟਡ ਡਿਸਕਸ਼ਨ ਸੀਗੀ, ਮੈਂ ਨਹੀਂ ਕਹਿੰਦਾ ਦੋਨੇ ਪਾਸਿਆਂ ਤੋਂ, ਹੈ ਨਾ। ਤੇ ਪਰ ਗੁੱਸਾ ਤਾਂ ਦੇਖੋ ਆਉਂਦਾ ਜਦੋਂ ਤੁਸੀਂ ਪਹਿਲੇ ਮੀਟਿੰਗ ਸ਼ੁਰੂ ਹੋਈ, ਪਹਿਲੇ 2-3 ਮਿੰਟ ਜੀ ਤੁਹਾਨੂੰ ਕੋਈ ਗਾਲ ਕੱਢੇ, ਤੇ ਫਿਰ ਇੰਨੇ ਬੰਦੇ ਹੋਣ 150 ਉਹ ਵੀ ਬੰਦਾ, ਨਾਲੇ ਫਾਰਮਰਸ ਨੂੰ, ਹਨਾ। ਹਾਂ, ਤੇ ਹਨਾ ਫਿਰ ਉਹ ਮੀਟਿੰਗ ਦੀ ਟੋਨ ਹੀ ਉਵੇਂ ਸੈੱਟ ਹੋ ਗਈ ਬਾਕੀ ਲਈ, ਹੈ ਨਾ। ਤੇ ਉਹਦੇ 'ਚ ਜਿਹੜੇ 2 ਅੱਡ-ਅੱਡ ਫੰਕਸ਼ਨ ਆ, ਆਪਾਂ ਨੂੰ ਸਮਝਣ ਦੀ ਲੋੜ ਆ। ਜਿਹੜਾ ਇੱਕ ਤਾਂ ਸਟਾਫ ਆ, ਆਲਮੰਡ ਬੋਰਡ ਦਾ ਸਟਾਫ ਆ, ਜਿਹੜੀ ਕਲੇਰਿਸ CEO ਦੇ ਅੰਡਰ ਕੰਮ ਕਰਦਾ। ਇੱਕ ਹੈਗੇ ਬੋਰਡ ਆਫ ਡਾਇਰੈਕਟਰਸ। ਬੋਰਡ ਆਫ ਡਾਇਰੈਕਟਰ ਦੀ ਡਿਊਟੀ ਹੈ ਵੀ ਵਿਜ਼ਨ ਪ੍ਰੋਵਾਈਡ ਕਰਨੀ, ਤਾਂ ਕਿ ਸਟਾਫ ਉੱਥੇ ਕੰਮ ਕਰ ਸਕੇ, ਹੈ ਨਾ। ਵਿਜ਼ਨ ਤਾਂ ਦਿਖਾਤਾ ਉਹਨਾਂ ਨੇ, ਗੱਲ ਉਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਵੀ ਕੱਲ ਜਿਵੇਂ ਮੀਟਿੰਗ ਹੋਈ ਉੱਥੇ, ਹੈ ਨਾ, ਜੇ ਵਧੀਆ ਸਟਰੋਂਗ ਲੀਡਰਸ ਹੁੰਦੇ ਬੋਰਡ ਆਫ ਡਾਇਰੈਕਟਰਸ 'ਚ, ਤਾਂ ਕੱਲ ਵਾਲੀ ਮੀਟਿੰਗ ਇੱਕ ਤਾਂ ਉਵੇਂ ਨਾ ਹੁੰਦੀ ਜਿਵੇਂ ਹੋਈ, ਤੇ ਇੱਕ ਉਹਦਾ ਕੋਈ ਨਾ ਸੋਲਿਊਸ਼ਨ ਜਾਂ ਸਟੈਪਸ ਵੀ ਉਹ ਸੋਲਿਊਸ਼ਨ ਲੱਭਣ ਨੂੰ ਹੁੰਦੇ। ਕਿਉਂਕਿ ਦੇਖੋ ਗਏ ਤਾਂ ਇਸੇ ਕੰਮ ਨਹੀਂ ਸੀ ਨਾ ਵੀ ਲੈਟਸ ਫਾਈਂਡ ਅ ਵੇ ਟੂ ਗੈਟ ਆਊਟ ਆਫ ਦਿਸ ਹੋਲ, ਹੈ ਨਾ, ਜਿਹੜੀ ਅਸੀਂ ਹੁਣ ਪ੍ਰੋਬਲਮ 'ਚ ਹੈਗੇ ਆ, ਪ੍ਰਾਈਸ ਨਹੀਂ ਹੈਗਾ, ਹੈ ਨਾ, ਤੇ ਡਿਸਕਸ਼ਨ ਤਾਂ ਇਸ ਤੇ ਹੋਣੀ ਚਾਹੀਦੀ ਸੀ, ਤੇ ਉਹ ਗੱਲ ਹੋਰ ਹੀ ਪਾਸੇ ਚਲੀ ਗਈ। ਉਹਦਾ ਮੈਨੂੰ ਲੱਗਦਾ ਵੀ ਜਿਹੜਾ ਬਹੁਤ ਜ਼ਿਆਦਾ ਵੀਕ ਲੀਡਰਸ਼ਿਪ ਦਿਖੀ ਆ ਜਿਹੜੀ ਬੋਰਡ ਆਫ ਡਾਇਰੈਕਟਰਸ। ਅਮਿਤ, ਤੁਸੀਂ ਕੀ ਸੁਜੈਸਟ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਉਹਨਾਂ ਅੱਗੇ ਕੀ ਜਿਹੜਾ ਇਸ ਦੇ ਵਿੱਚ ਹੋਣਾ ਚਾਹੀਦਾ? ਕੀ ਤੁਸੀਂ ਮੰਗ ਕਰਦੇ ਆ ਵੀ ਉਹ ਬੋਰਡ ਆਫ ਡਾਇਰੈਕਟਰ ਜਿਹਨੇ ਉਹ ਗਾਲ ਕੱਢੀ ਆ ਵੀ ਉਹ ਰਿਜ਼ਾਈਨ ਕਰੇ, ਉਹਨੇ ਅਪੋਲੋਜਾਈਜ਼ ਕੀਤਾ ਉੱਥੇ ਬਾਅਦ 'ਚ ਕਿ ਨਹੀਂ ਕੀਤਾ? ਇਹ 'ਚ ਨਾ ਐਡ ਕਰ ਦਿਓ ਅਮਿਤ ਜੀ, ਵੀ ਜਿਹੜਾ ਬੋਰਡ ਆਫ ਡਾਇਰੈਕਟਰ ਆ ਇਹ ਇਲੈਕਟਡ ਹੁੰਦੇ ਆ ਜਾਂ ਇਹਨਾਂ ਨੂੰ ਅਪਾਇੰਟ ਕਰਦਾ, ਤੇ ਅਪਾਇੰਟ ਕੌਣ ਕਰਦਾ? ਸੋ ਦੋਨੋਂ ਕੁਐਸਚਨ ਤੁਹਾਡੇ ਜ਼ਰੂਰੀ ਹੈ। ਫਰਸਟ ਆਫ, ਜਿਹੜੇ ਬੋਰਡ ਆਫ ਡਾਇਰੈਕਟਰ ਜਿਹੜੀ ਅਪਾਇੰਟਮੈਂਟ ਆ, ਉਹ ਹੁੰਦੀ ਹੈ ਸੈਕਟਰੀ ਆਫ ਐਗਰੀਕਲਚਰ ਦੇ ਥਰੂ, ਐਂਡ ਉਹਨਾਂ ਨੇ ਜਿਹੜੀ ਅਪਾਇੰਟਮੈਂਟ ਜਿਹੜੀ ਕੀਤੀ ਆ ਇਸ ਡਾਇਰੈਕਟਰਸ ਦੀ, ਸੋ ਅਸਤੀਫੇ ਦੀ ਮੰਗ ਕੱਲ ਤਾਂ we asked him to resign for bad conduct. I think it would be interesting, ਪਤਾ ਲੱਗੂਗਾ ਕਿ ਉਹਨਾਂ ਦਾ ਬੋਰਡ ਦੀ ਪੋਜੀਸ਼ਨ ਕੀ ਹੈ, ਲੀਡਰਸ਼ਿਪ ਕੀ ਹੈ, ਤੇ ਕੈਰੈਕਟਰ ਕੀ ਹੈ ਉਹਨਾਂ ਦਾ, ਕੀ ਡਿਸਾਈਡ ਕਰਦੇ ਇਸ ਇੰਡੀਵਿਜੂਅਲ ਨਾਲ ਕਰਨ ਦਾ। ਬਾਲ ਉਹਨਾਂ ਦੀ ਕੋਰਟ ਦੇ ਵਿੱਚ ਆ। ਤੇ ਜਿਹੜੀ ਤੁਸੀਂ ਗੱਲ ਕਰਦੇ ਕਿ ਨੈਕਸਟ ਸਟੈਪਸ ਕੀ ਹੈ ਤੇ ਮੀਟਿੰਗ ਦਾ ਕੀ ਬਣੂਗਾ, ਵੈਲ ਇਹ ਬਹੁਤ ਇੰਟਰਸਟਿੰਗ ਪੁਆਇੰਟ ਹੈ, ਜੋ ਕਿ ਮੀਟਿੰਗ ਜਿਹੜੀ ਆ ਕੱਲ ਐਕਚੁਅਲੀ ਕੰਪਲੀਟ ਨਹੀਂ ਹੋਈ। ਜਿਹੜੀ ਮੀਟਿੰਗ ਸੀਗੀ, ਜਿਹੜਾ ਕਾਨੂੰਨ ਐਕਚੁਅਲੀ ਜਿਹੜੀ ਇਸ਼ੂ ਹੋਇਆ ਸੀਗਾ, ਜਿੱਥੇ ਉਹ ਬਹੁਤ ਜ਼ਿਆਦਾ ਫਰਸਟ੍ਰੇਟ ਹੋ ਗਏ, ਜਿਹਦੇ ਕਰਕੇ ਮੀਟਿੰਗ ਓਵਰ ਹੋਈ ਆ, ਕਿ ਉਹ ਕਹਿੰਦੇ ਆ ਕਿ ਅੰਡਰ ਨੋ ਸਰਕਮਸਟੈਂਸਿਸ ਤੁਸੀਂ ਪ੍ਰਾਈਸ ਦੀ ਗੱਲ ਹੀ ਨਾ ਕਰੋ। ਓਕੇ, ਫੈਡਰਲ ਮਾਰਕੀਟਿੰਗ ਆਰਡਰ ਆ, ਜਿਹੜੀ ਜੌਬ ਆ ਫॉर ਆਰਡਰਲੀ ਮਾਰਕੀਟਿੰਗ, ਇੱਕ ਕਾਨੂੰਨ ਚ ਲਿਖਿਆ ਫॉर द ਆਰਡਰਲੀ ਮਾਰਕੀਟਿੰਗ ਐਲਮੈਂਟਸ ਲਈ, ਉਹਦੇ ਵਿੱਚ ਗੱਲ ਨਾ ਕਰੋ। ਅਸੀਂ ਸੈਕਸ਼ਨ 98149 ਸਬ ਪਾਰਟ ਡੀ ਦੇ ਵਿੱਚ ਅਸੀਂ ਪੜ੍ਹਿਆ ਕਲੀਅਰਲੀ ਆਊਟ ਲਾਊਡ ਬੋਰਡ ਲਈ ਵੀ ਕਿ ਸਪਟੈਂਬਰ 1 ਤੱਕ ਉਹਨਾਂ ਨੂੰ USDA ਦੀ ਸੈਕਟਰੀ ਨੂੰ ਪ੍ਰੋਵਾਈਡ ਕਰਨ ਦੀ ਲੋੜ ਆ ਕਿ ਕਿੰਨੀ ਟ੍ਰੇਡ ਡਿਮਾਂਡ ਆ, ਟੇਕਿੰਗ ਇਨਟੂ ਕੰਸੀਡਰੇਸ਼ਨ ਐਂਟੀਸਿਪੇਟਡ ਇੰਪੋਰਟਸ, economic conditions and anticipated market prices. ਉਹ ਕਹਿੰਦੇ ਸਾਨੂੰ ਬੋਰਡ ਕਹਿੰਦਾ ਸਾਨੂੰ ਪਤਾ ਹੀ ਨਹੀਂ, ਅਸੀਂ ਕਦੀ ਇਹ ਸੁਣਿਆ ਹੀ ਨਹੀਂ। ਕਾਨੂੰਨ ਦੇ ਵਿੱਚ ਕਲੀਅਰਲੀ ਲਿਖਿਆ, ਕਹਿੰਦੇ ਅਸੀਂ ਤਾਂ ਪ੍ਰਾਈਸ ਸਾਨੂੰ ਪਤਾ ਨਹੀਂ। ਸੋ ਜਦੋਂ ਗੱਲਬਾਤ ਹੁੰਦੀ ਪਈ ਸੀ, ਹਾਲਾਂਕਿ I didn't think anybody was being threatening, actually ਉਹ ਗੱਲ ਵੀ calm down ਹੋ ਚੁੱਕੀ ਸੀਗੀ, ਤਾਂ ਜਿਹੜੀ USDA ਦੀ ਐਡਮਿਨਿਸਟ੍ਰੇਟਰ ਸੀਗੀ ਵਾਸ਼ਿੰਗਟਨ DC, ਉਹ ਜ਼ੂਮ ਤੇ ਕਹਿੰਦੀ I am calling order to this meeting. ਐਂਡ ਉੱਥੇ ਮੈਂ ਆਬਜੈਕਸ਼ਨ ਕੀਤਾ, ਮੈਂ ਕਿਹਾ ਚੇਅਰ ਇੱਥੇ ਆ, ਵਾਈਸ ਚੇਅਰ ਇੱਥੇ ਆ, ਗੈਵਲ ਚੇਅਰ ਦੇ ਕੋਲ ਆ, ਤੁਸੀਂ ਕਿੱਦਾਂ ਆਰਡਰ ਕਾਲ ਕਰ ਸਕਦੇ ਮੀਟਿੰਗ ਨੂੰ? ਤੁਸੀਂ ਕਿੱਦਾਂ ਬੈਠੇ ਵਾਸ਼ਿੰਗਟਨ ਕੰਟਰੋਲ ਕਰ ਸਕਦੇ ਜਿਹੜੀ ਮੀਟਿੰਗ ਇੱਥੇ ਚੱਲਦੀ ਪਈ ਹੈ? ਇਹਨਾਂ ਨੂੰ ਤੁਸੀਂ ਗੈਵਲ ਦਿੱਤੀ ਆ, ਇਹਨਾਂ ਦੀ ਮਰਜ਼ੀ ਆ, ਇੱਥੇ ਤਾਂ ਕੋਈ ਪ੍ਰੋਬਲਮ ਨਹੀਂ। ਕਹਿੰਦੇ ਮੈਂ ਐਂਡ ਉਸ ਤੋਂ ਬਾਅਦ ਥੋੜੀ ਬਹੁਤੀ ਗੱਲਬਾਤ ਹੋਈ, ਐਂਡ ਅਸੀਂ ਕਿਹਾ ਪਲੀਜ਼ ਤੁਸੀਂ ਪ੍ਰੋਸੀਡ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਉਹਦੇ ਵਿੱਚ ਜਿਹੜਾ ਸੇਮ ਜਿਹੜਾ ਡੈਰਨ ਰਿਗ ਸੀਗਾ, he got up and said ਜਿਹੜੇ ਫਾਰਮਰ ਆਏ ਆ, you guys are being very disrespectful. ਅੱਛਾ, ਅਸੀਂ ਕਿਹਾ ਗਾਲ ਤੂੰ ਕੱਢੀ, disrespectful ਅਸੀਂ ਕਿੱਦਾਂ? ਜਿਹੜੀ ਇਹਨਾਂ ਦੀ ਆਦਤ ਆ, ਅਸੀਂ ਕਾਨੂੰਨ ਪੜ੍ਹ ਕੇ ਤੁਹਾਨੂੰ ਸੁਣਾਤਾ ਤਾਂ disrespectful ਹੋ ਗਏ। ਸ਼ੀਸ਼ਾ ਦਿਖਾਉਣ ਵਾਲੇ ਹਮੇਸ਼ਾ ਹੀ ਮਾੜੇ ਲੱਗਦੇ ਇਹਨਾਂ ਨੂੰ।
ਸੋ ਉਹਦੇ ਵਿੱਚ ਆਪਣੇ ਆਪਣੇ 2-3 ਫਾਰਮਰ ਜਿਹੜੇ ਸੀਗੇ ਵਿੱਚ, ਉਹਨਾਂ ਨੇ ਕਿਹਾ ਕਿ ਹਾਂ ਵੀ ਡਿਸਰਿਸਪੈਕਟਫੁਲ ਤੂੰ ਆ, ਤਾਂ ਬਾਈ ਦ ਵੇ ਤੂੰ ਮਾਫੀ ਵੀ ਨਹੀਂ ਮੰਗੀ ਹੋਈ। ਫਿਰ ਮਾਫੀ ਮੰਗੀ ਹੈ। ਤਾਂ ਫਿਰ ਇਹਨੇ ਦੇ ਵਿੱਚ USDA ਵਾਲੇ ਕਹਿੰਦੇ ਵੈਲ ਅਸੀਂ ਮੀਟਿੰਗ ਕੈਂਸਲ ਕਰਨ ਲੱਗੇ ਆ, ਅਡਜਰਨ ਕਰਨ ਲੱਗੇ ਆ, ਇਹ ਮੀਟਿੰਗ ਫਿਨਿਸ਼ ਨਹੀਂ ਹੋਊਗੀ। ਸੋ ਗੱਲ ਜਿਹੜੀ ਇਹ ਆ ਕਿ ਜਿਹੜਾ ਬਹਿਸ ਦਾ ਟੌਪਿਕ ਆ ਤੇ ਜਿਹੜਾ ਵੋਟ ਪੈਣੀ ਸੀ ਉਹਦਾ ਹਜੇ ਪਈ ਨਹੀਂ। ਸੋ ਕਾਨੂੰਨ ਦੇ ਤੌਰ ਤੇ ਸਪਟੈਂਬਰ 1 ਤੱਕ ਉਹਨਾਂ ਨੂੰ ਇਹ ਮੀਟਿੰਗ ਫਿਨਿਸ਼ ਕਰਕੇ ਪ੍ਰੋਵਾਈਡ ਕਰਨ ਦੀ ਲੋੜ ਆ ਮੀਟਿੰਗ। ਸੋ ਆਈ ਗੈਸ ਇਟ ਨੀਡਸ ਟੂ ਬੀ ਰੀਸਕੈਡਿਊਲਡ। ਸਾਨੂੰ ਉਹਨਾਂ ਨੇ ਕੁਝ ਐਡਵਾਈਸ ਨਹੀਂ ਕੀਤਾ ਕਦੋਂ ਰੀਸਕੈਡਿਊਲ ਕਰੋਗੇ, ਕਦੋਂ। ਇਹ ਹੁਣ ਇਹ ਟੈਨਸ਼ਨ ਜ਼ਰੂਰ ਆ ਅਰਸ਼ਦੀਪ ਸਿੰਘ ਜੀ ਤੇ ਅਮਿਤ, ਤੇ ਆਪਣੇ ਨਾਲ ਜਸਬੀਰ ਭਾਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਵਿੱਚ ਐਡ ਕਰਦੇ ਆ ਨਾਲ। ਜਸਬੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਤੇ ਸਾਰੇ ਸਰੋਤਿਆਂ ਨੂੰ। ਕਿਸਾਨਾਂ ਦੀ ਗੱਲ ਦੇਖ ਲਓ, ਜਿੱਥੇ ਲੈਂਡ ਪੂਲਿੰਗ ਦੀ ਲੈ ਕੇ ਉਹਦੇ ਪੰਜਾਬ ਦੇ ਵਿੱਚ ਪੂਰਾ ਜਿਹੜਾ ਆ ਉਹ ਚੱਲ ਰਿਹਾ, ਤੇ ਇੱਥੇ ਵੀ ਜਿਹੜੇ ਪੰਜਾਬੀ ਕਿਸਾਨਾਂ ਨੇ ਪੂਰਾ ਜਿਹੜਾ ਮਾਮਲਾ ਆ ਉਹ ਉਭਾਰ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਨਾ ਇਨਸਾਫੀ ਜਿਹੜੀ ਇਸ ਟਾਈਮ ਹੋ ਰਹੀ ਹੈ। ਕਿੱਦਾਂ ਦੀ ਫੀਡਬੈਕ ਜਿਹੜੀ ਉਹ ਤੁਹਾਨੂੰ ਪ੍ਰਾਪਤ ਹੋਈ ਹੈ, ਜੇ ਤੁਸੀਂ ਥੋੜਾ ਜਿਹਾ ਦੱਸੋ, ਕਿਉਂਕਿ ਸਮਾਂ ਵੀ ਆਪਣਾ ਜਲਦੀ ਭੱਜਿਆ ਜਾਂਦਾ, ਵੀ ਕੀ ਫੀਡਬੈਕ ਤੁਹਾਨੂੰ ਪੋਲੀਟੀਸ਼ੀਅਨਸ ਤੋਂ, ਆਮ ਲੋਕਾਂ ਤੋਂ ਕੀ ਜਿਹੜੀ ਫੀਡਬੈਕ ਪ੍ਰਾਪਤ ਹੋਈ ਹੈ? ਸੋ ਜਦੋਂ ਰਾਜਕਰਨ ਵੀਰ ਦੇਖੋ, ਹਾਲ ਤੱਕ ਆਲਮੰਡ ਬੋਰਡ ਨੂੰ ਕਿਸੇ ਨੇ ਜਾ ਕੇ ਕੁਐਸਚਨ ਨਹੀਂ ਸੀ ਕੀਤਾ। ਉਹ ਆਪਦੇ ਵਿੱਚ ਉਹ ਜੋ ਵੀ ਰੈਗੂਲੇਸ਼ਨ ਬਣਿਆ ਨਹੀਂ ਬਣਿਆ, ਜਿਹੜਾ ਟਰਾਈਬਲ ਰੂਲ ਚੱਲਦਾ ਗਾ, ਆਪਦੇ ਹੀ ਰੂਲ ਬਣਾਏ ਸੀ, ਆਪਦਾ ਹੀ ਉਹ ਸਾਰਾ ਕਰ ਰਹੇ ਸੀ, ਤੇ ਥਾਪੀਆਂ ਮਾਰ ਕੇ ਜਾਣ ਦੀ ਮੀਟਿੰਗਾਂ ਬੰਦ ਹੋ ਜਾਂਦੀਆਂ। ਪਹਿਲੀ ਟਾਈਮ ਕਿਸੇ ਨੇ ਜਾ ਕੇ ਕਿਸੇ ਬੋਰਡ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਾਸ ਦੇ ਕੁਐਸਚਨ ਕੀਤੇ ਆ, ਉਹਨਾਂ ਦੀ ਜਿਹੜੀ ਉਹ ਐਨਾਲਿਸਿਸ ਕਰਦੇ ਆ ਉਹ 'ਤੇ ਕੁਐਸਚਨ ਕੀਤੇ ਆ, ਉਹਨਾਂ ਦੇ ਸਟ੍ਰੈਟਜੀ 'ਤੇ ਕੁਐਸਚਨ ਕੀਤੇ ਆ, ਉਹਨਾਂ ਦੇ ਆਨਸਰ ਹੈ ਨਹੀਂ ਸੀ। ਤੇ ਉਹ ਫਰਸਟ੍ਰੇਸ਼ਨ ਬਹੁਤ ਸੀਗੀ ਉਹਨਾਂ 'ਚ, ਬਈ ਜਾਣਦੀ ਹਾਊ ਡੇਅਰ ਯੂ ਕੁਐਸਚਨ ਅਸ ਇਹਨਾਂ ਜਿਹੜਾ ਡੇਅਰਨ ਦਾ ਵੀ ਕੁਐਸਚਨ ਸੀ ਨਾ, ਭਾਵੇਂ ਬੰਦਾ ਕਿੱਦਾਂ ਵੀ, ਉਹ ਇਹ ਸੀਗਾ ਵੀ ਜਾਣਦੀ ਤੁਸੀਂ ਸਾਨੂੰ ਗਰੋਰ ਕੁਐਸਚਨ ਵਾਲੇ ਕੌਣ ਹੁੰਨੇ ਆ, ਹੈਨਾ। ਤੇ ਜਿਹੜਾ ਅਸੀਂ ਦੱਸਦੇ ਸੀ ਵੀ ਪਿਛਲੇ 7-8 ਸਾਲਾਂ ਦੇ ਵਿੱਚ ਅਸੀਂ ਤੁਹਾਨੂੰ 700 ਤੋਂ 800 ਮਿਲੀਅਨ ਡਾਲਰ ਗਰੋਰ ਦੇ ਚੁੱਕੇ ਆ, ਜਿਹਦਾ ਰਿਜ਼ਲਟ ਕੋਈ ਨਹੀਂ, ਜ਼ੀਰੋ ਆ ਜੀ। ਐਂਡ ਬੇਸਿਕਲੀ ਉਹਦਾ ਕਰਕੇ ਮਾਰਕੀਟ ਮੂਵ ਨਹੀਂ ਹੋ ਰਹੀ। ਤੁਸੀਂ ਆਪਦੇ ਆਪ ਨੂੰ ਜਾਣਦੀ ਬਹੁਤ ਸਕਸੈਸਫੁਲ ਬਹੁਤ ਕਹਿੰਦੇ ਆ, ਸਾਨੂੰ ਇਉਂ ਨਹੀਂ ਪਤਾ ਵੀ ਗਰੋਰਾਂ ਦਾ ਜਿਹੜੇ ਫੰਡਸ ਆਉਂਦੇ ਆ ਉਹ ਖਰਚ ਕਿੱਥੇ ਹੁੰਦੇ ਆ, ਕਿਹੜੀ ਤੁਹਾਡੀ ਸਟ੍ਰੈਟਜੀ ਪਾਸ ਹੋਈ ਆ ਕਿ ਫੇਲ ਹੋਈ ਆ। ਉਹਨਾਂ ਦੇ ਕਾਫੀ ਡਿਸਕਸ਼ਨ ਹੋਏ, ਜਿਹੜੀ ਉਹਦੀ ਫੀਡਬੈਕ ਆ ਰਹੀ ਆ ਐਡਮ ਗ੍ਰੇ ਦੇ ਆਫਿਸ ਦੇ ਵਿੱਚੋਂ ਵੀ ਆਏ ਸੀ, ਉਹਨਾਂ ਨੇ ਦੁਬਾਰਾ ਮੈਨੂੰ ਕੀਤਾ ਵੀ ਜਾਣੀ ਦੀ ਇਹ ਵਾਸ ਐਨ ਆਈ ਓਪਨਿੰਗ ਮੀਟਿੰਗ, ਕਿ ਜਾਣੀ ਦੀ ਇੰਨਾ ਡਿਸਕਨੈਕਟ ਆ ਵੀ ਇਹ ਰੂਲ ਹੁੰਦਾ। ਅਸੀਂ ਦੋ ਚੀਜ਼ਾਂ ਉਹਨਾਂ ਤੋਂ ਪੁੱਛ ਰਹੇ ਹਾਂ, ਐਡਮ ਗ੍ਰੇ ਤੋਂ ਵੀ, ਜਿਹੜੇ ਹੋਰ ਵੀ ਸਾਡੇ ਕਾਂਗਰਸਮੈਨ ਜਿਹੜੇ ਵੀ ਨਾਲ ਰਲ ਕੇ ਆ, ਦੋ ਚੀਜ਼ਾਂ ਚਾਹੀਦੀਆਂ ਵੀ, ਇੱਕ ਤਾਂ ਸਾਨੂੰ ਮੀਟਿੰਗਸ ਸਾਡੇ ਨਾਲ ਰੱਖੋ ਜਿਹਦੇ ਵਿੱਚ ਫੈਮਿਲੀ ਫਾਰਮ ਸਰਵਾਈਵੇਬਿਲਿਟੀ ਦੇ ਤੁਹਾਡੇ ਨਾਲ ਅਸੀਂ ਓਪਨ ਡਿਸਕਸ਼ਨ ਡਾਇਲੌਗ ਕਰਨਾ ਮੰਗਦੇ ਹਾਂ। ਦੂਸਰਾ ਹੈਗਾ ਗਾ ਵੀ ਐਟ ਦ ਫੈਡਰਲ ਲੈਵਲ ਜਿਹੜੇ ਮਾਰਕੀਟਿੰਗ ਆਰਡਰ ਬਣੇ ਆ, ਬੜੇ ਚਿਰਾਂ ਦੇ ਬਣੇ ਆ, ਅਸੀਂ ਇਹਨਾਂ ਦੀ ਹੀਅਰਿੰਗ ਮੰਗਦੇ ਹਾਂ ਵੀ ਇਹਨਾਂ ਦੀ ਹੀਅਰਿੰਗ ਕਰਾਓ। ਤੇ ਜਿਹੜੇ ਜਾਂਦੀ ਈਵਨ USDA ਵਾਲੇ ਵੀ ਨਾਲ ਰਲੇ ਪਏ ਆ, ਕਿਉਂ ਸਿਸਟਮ ਬਣਿਆ ਉਦਾਂ ਹੀ ਉਹ ਚੱਲਦੇ ਆ। ਜਦੋਂ ਉਹਨਾਂ ਦੱਸ ਹੀ ਰਿਹਾ ਵੀ ਅਮਿਤ ਵੀ ਉਹ ਉੱਥੋਂ ਹੀ ਮੀਟਿੰਗ ਬੰਦ ਕਰਨ ਨੂੰ ਫਿਰਦੇ ਸੀਗੇ ਵੀ ਦੂਰੋਂ ਕੀਤੀ ਚੈਲੰਜ ਹੋ ਗਈ ਸੀ। ਤੁਸੀਂ to Uncle G's point, ਤੁਸੀਂ ਜਸਵੀਰ ਸਿੱਧੂ ਅੰਕਲ ਜੀ's point, ਅਸੀਂ ਜਿਹੜੇ ਉਹਨਾਂ ਨੇ ਕੱਲ ਨਵਾਂ ਟ੍ਰੈਜਰਰ ਇਲੈਕਟ ਕੀਤਾ, ਤਾਂ ਉਹ ਖੜੇ ਹੋ ਕੇ ਪੁੱਛਿਆ ਕਿ do you commit to ਨਵਾਂ ਟ੍ਰੈਜਰਰ? ਸਾਨੂੰ ਕਈ ਸਾਲ ਹੋ ਗਏ ਪੱਗ ਨੂੰ ਕਿ ਅਸੀਂ ਇਨਫੋਰਮੇਸ਼ਨ ਮੰਗਦੇ ਫਾਈਨੈਂਸ਼ੀਅਲ ਕਿ ਲਾਈਨ ਆਈਟਮ ਤੁਸੀਂ ਪੈਸੇ ਨਾ ਕਰਦੇ ਕੀ ਆ। Do you commit to being transparent with us? ਕਹਿੰਦਾ I don't commit to anything, but we will try to be as transparent as we can be. ਮੈਂ ਕਿਹਾ well, does that mean we can avoid FOIA requests ਕਿ ਤੁਹਾਨੂੰ ਸਪੀਨੇ ਭੇਜਣੇ ਪਊਗੇ? ਕਹਿੰਦਾ ਗੋਲ ਆ ਕਿ ਸਪੀਨੇ ਨਾ ਭੇਜਣੇ ਪੈਣ। ਮੈਂ ਕਿਹਾ ਉਹ ਚੰਗੀ ਗੱਲ ਹੋਊਗੀ। ਸੋ ਇੱਥੇ ਤੱਕ ਤਾਂ ਕਮਿਟ ਨਹੀਂ ਕਰ ਸਕਦੇ ਕਿ ਅਸੀਂ ਤੁਹਾਨੂੰ ਹਿਸਾਬ ਦੇਵਾਂਗੇ ਪੈਸਿਆਂ ਦਾ। I think Arshdeep Singh, Jasveer Paji ਤੇ ਅਮਿਤ ਵੀ this needs to be revisited. Almond Board needs to be revisited. ਜਿੰਨਾ ਕੁ ਤੁਸੀਂ ਜਿਹੜਾ ਉਹ ਦੱਸਿਆ ਆ, ਜਿੰਨਾ ਕੁ ਅੰਦਰ ਖਾਤੇ I would say ਵੀ ਇਹ ਤਾਂ ਮਤਲਬ full on corruption type of ਹੀ ਜਿਹੜੀ ਚੀਜ਼ ਆ ਨਜ਼ਰ ਆ ਰਹੀ ਆ, ਵੀ ਜਿਹੜੀਆਂ elected seats ਆ ਉਹਨਾਂ ਦੇ ਉੱਤੇ ਤੁਸੀਂ ਕੁਝ ਖਾਸ ਬੰਦਿਆਂ ਦੇ ਬੰਦੇ ਜਿਹੜੇ ਸਿਲੈਕਟ ਕਰਕੇ ਜਿਹੜੇ ਉੱਥੇ ਕਰ ਰਹੇ ਆ। ਸੋ ਅਖੀਰ 1 ਮਿੰਟ ਦੇ ਵਿੱਚ ਜੇ ਤੁਸੀਂ ਦੱਸਣਾ ਹੋਵੇ ਤੁਹਾਡੀ ਕੀ ਮੰਗਾਂ ਹੋਣ ਅੱਗੇ ਬੋਰਡ ਤੋਂ, ਕੀ ਤੁਸੀਂ ਚਾਹੁੰਦੇ ਆ
ਅਰਸ਼ਦੀਪ ਸਿੰਘ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਦੇਖੋ ਰਾਜਕਰਨ ਜੀ, ਜ਼ਿਆਦਾ ਟਾਈਮ ਨਹੀਂ ਮੈਂ ਲੈਂਦਾ, ਪਰ ਹੋਣੀ ਤਾਂ ਇਹ ਗੱਲਬਾਤ ਨਹੀਂ ਸੋਲਵ ਹੋਣਾ ਹੈ ਨਾ। ਹੂੰ। ਤੇ ਅੱਗੇ ਫਿਊਚਰ 'ਚ ਮੀਟਿੰਗਸ ਹੋਣਗੀਆਂ, ਬੈਠਣਾ ਪੈਣਾ ਇਕੱਠੇ ਹੋ ਕੇ, ਹੈ ਨਾ। ਹੂੰ। ਜਿਹੜੀਆਂ ਚੀਜ਼ਾਂ ਸਾਨੂੰ ਲੱਗਦੀਆਂ ਵੀ ਉਹ ਠੀਕ ਨਹੀਂ ਕਰ ਰਹੇ, ਉਹਨਾਂ ਨੂੰ ਉੱਥੇ ਜਾਂ ਦਾ ਕੋਈ ਪ੍ਰੋਸੈਸ ਸੈਟਅਪ ਕਰਨਾ ਪੈਣਾ, ਜਿਸ 'ਚ ਆਫਕੋਰਸ ਗਰੋਅਰਸ ਦੀ ਇਨਵੋਲਵਮੈਂਟ ਹੋਊਗੀ। ਸਭ ਤੋਂ ਜਿਹੜਾ ਵੱਡਾ ਮੈਨੂੰ ਲੱਗਦਾ ਪਰਸਨਲੀ ਉਹ ਇਹ ਹੈਗਾ ਵੀ ਗਰੋਅਰਸ ਨੂੰ ਆਪ ਉੱਥੇ ਇਨਵੋਲਵ ਹੋਣਾ ਪੈਣਾ, ਨਹੀਂ ਕੋਈ ਚੇਂਜ ਨਹੀਂ ਹੋਣੀ। ਜੀ ਜਸਬੀਰ ਭਾਜੀ, ਤੁਸੀਂ ਕੀ ਕਹਿਣਾ ਚਾਹੁੰਦੇ ਅਖੀਰ ਦੇ ਵਿੱਚ? ਕੀ ਮੰਗ ਆ, ਕੀ ਚਾਹੁੰਦੇ ਆ ਤੁਸੀਂ ਇਸ ਬੋਰਡ ਤੋਂ, ਕੀ ਚਾਹੁੰਦੇ ਆ ਇਸ ਚੀਜ਼ 'ਚ? ਆਈ ਥਿੰਕ ਫਸਟ ਟਾਈਮ ਅਸੀਂ ਬੋਰਡ ਨਾਲ ਇਹ ਡਾਇਲੋਗ ਕੀਤਾ ਗਾ, ਉਹ ਕਾਫੀ ਉਹਨਾਂ ਦੇ ਫੀਡਬੈਕਸ ਆ ਰਹੇ ਆ, ਸਾਨੂੰ ਦੁਬਾਰਾ ਆ ਕੇ ਮਿਲੋ ਬਈ ਸਾਡੀ ਪੱਗ ਸਾਡੀ ਹੈਲਪ ਕਰੇ। ਪੱਗ ਉਹਨਾਂ ਨੇ ਹੱਥ ਐਕਸਟੈਂਡ ਆਲਰੇਡੀ ਕਰ ਦਿੱਤਾ ਗਾ, ਪਰ ਦੇਖ ਕੇ ਹਾਂ ਕੱਲ ਦੇ ਜੋ ਮੀਟਿੰਗ ਹੋਈਆਂ ਵੀ ਜਾਣੀ ਦੀ ਐਡਮਿਟ ਵੀ ਕਰਦੇ ਆ ਵੀ ਨਹੀਂ ਪਤਾ, ਜੋ ਬਿਜ਼ਨਸ ਅੱਗੇ ਚੱਲਦੀ ਸੀ ਉੱਦਾਂ ਨਹੀਂ ਚੱਲਣੀ, ਆਪਾਂ ਦੁਬਾਰਾ ਜਿਹੜੀ ਨਵੀਂ ਬਣਾਉਣੀ ਆ ਇਕੱਠੇ ਰਲ ਕੇ ਬਣਾ ਲੈਂਦੇ ਆ। ਦੂਸਰਾ, ਇੱਕ ਸਿਰਫ ਬਦਾਮਾਂ ਦਾ ਕੁਐਸਚਨ ਨਹੀਂ, ਜਿਹੜੇ 30-35 ਪ੍ਰੋਡਕਟ ਮਾਰਕੀਟਿੰਗ ਆਰਡਰ ਚ ਆਉਂਦੇ ਆ, ਉਹ ਹਰ ਇੱਕ ਤੇ ਵੀ ਸੇਮ ਪ੍ਰੈਕਟਿਸ ਆ। ਸਾਡੀ ਇੱਥੇ ਸੌਗੀ ਦੀ ਜਿਹੜਾ ਜਣ ਦੀ ਮਾਰਕੀਟ ਕਿਉਂ ਡਿੱਗੀ ਆ, ਕਿਉਂ ਲੋਕਾਂ ਨੂੰ ਪੱਟਣੇ ਪਏ ਆ, ਕਿਉਂ ਬਦਾਮਾਂ 'ਚ, ਇਹ ਇੱਕ ਕ੍ਰਾਪ ਦਾ ਇਸ਼ੂ ਨਹੀਂ, ਇਹ ਸਾਰੇ ਅਕ੍ਰਾਸ ਦਾ ਪ੍ਰੋਡਕਟ ਇਸ਼ੂ ਆ। ਇਹਨਾਂ ਦੇ ਬੋਰਡਾਂ ਦੀ ਸਾਰੇ ਪਾਸੇ ਇਹੀ ਪ੍ਰੋਬਲਮ ਆ, ਇਹੀ ਆ। ਤੇ ਜਿਹੜੇ ਜਾਂਦੀ ਜਿੰਨੇ ਅਸੀਂ ਪੰਜਾਬੀ ਹੋਰ ਗੋਰੇ ਸਾਰੇ ਫਾਰਮਰ ਇਕੱਠੇ ਹੋਵਾਂਗੇ, ਇਹ ਡਿਸਕਸ਼ਨ ਨਹੀਂ ਹੁੰਦੀ, ਉਹਨਾਂ ਚਿਰ ਇਹਦਾ ਕੋਈ ਰੈਜ਼ੋਲੂਸ਼ਨ ਆ ਨਹੀਂ ਸਕਦਾ। ਇਹੀ ਇੱਕ ਪ੍ਰੋਸੈਸ ਆ, ਮੈਥਡ ਆ ਵੀ ਨਾਲ ਰਲ ਕੇ। ਕੱਲ੍ਹ ਦੀ ਤਾਂ ਅਵੇਅਰਨੈਸ ਮੀਟਿੰਗ ਸੀਗੀ, ਫਿਊਚਰ ਦੇ ਵਿੱਚ ਵੀ ਜਾਣਦੀ ਕੋਈ ਇਹਨਾਂ ਦਾ ਅਸੀਂ ਸਟ੍ਰੈਟੇਜਿਕ ਇਨੀਸ਼ੀਏਟਿਵ ਸਾਰੇ ਬੋਰਡਾਂ ਨਾਲ ਹੋਵੇ, ਜਿਹੜਾ ਕਿ ਜਾਣਦੀ ਲੀਸਟ ਗਰੋਅਰ ਕੰਫਰਟੇਬਲ ਫੀਲ ਕਰੇ, ਅਸੀਂ ਸਰਵਾਈਵ ਕਰ ਰਹੇ ਹਾਂ। ਤੇ ਅਮਿਤ, ਜਾਂਦੇ ਲੀਗਲ ਪੁਆਇੰਟ ਆਫ ਵੀ ਤੋਂ ਤੁਸੀਂ ਵਕੀਲ ਵੀ ਹੋ, ਤੁਸੀਂ ਕਾਫੀ ਸਟੱਡੀ ਕਰਦੇ ਹੋ ਇਹਨਾਂ ਦੇ ਆਰਡਰ ਨੂੰ ਵੀ, ਮਾਰਕੀਟਿੰਗ ਆਰਡਰ ਨੂੰ ਵੀ, ਉਹ ਸਾਰਾ ਕੁਝ ਦੇਖਦੇ ਆ ਤੁਸੀਂ। ਕਿੱਦਾਂ ਦੀ ਟਰਾਂਸਪੇਰੈਂਸੀ ਦੀ ਜਿੱਦਾਂ ਤੁਸੀਂ ਮੰਗ ਕਰਦੇ ਆ, ਕਿੱਦਾਂ ਤੁਹਾਨੂੰ ਲੱਗਦਾ ਵੀ ਇਹ ਚੀਜ਼ ਆ ਸਕਦੀ ਹੈ? ਦੇਖੋ, ਟ੍ਰਾਂਸਪੇਰੈਂਸੀ ਤਾਂ ਆਣੀ ਹੈ, there's two ways, ਜਾਂ ਆਪ ਮੰਨਣ ਜਾਂ ਫਿਰ ਲਾਸੂਟਸ ਆ, ਬਟ ਨਹੀਂ ਤਾਂ ਬਣਾਉਣਾ ਸੀ ਜਾਣਦੇ, ਹਾਂ ਇਹ ਤਾਂ ਉਹ ਗੱਲ ਆ। ਦਾ ਸਾਨੂੰ ਸਾਰੇ ਆਉਂਦੇ ਆ, ਬਟ ਜੇ ਅਸੀਂ ਗੱਲ ਕਰਦੇ ਸੀ ਕਿ ਕੀ ਮੰਗ ਆ, ਮੈਂ 3 ਸ਼ਬਦਾਂ 'ਚ ਕਿਹਾ ਸਾਡਾ 3 words, follow the law। ਜੋ ਕਾਨੂੰਨ ਲਿਖਿਆ ਆ ਉਹਨੂੰ ਫੋਲੋ ਕਰੋ, ਮਨ ਮਰਜ਼ੀਆਂ ਨਹੀਂ ਚੱਲਣੀਆਂ ਚਾਹੀਦੀਆਂ। ਸੋ ਜੋ ਕਾਨੂੰਨ ਲਿਖਿਆ ਆ ਉਹਨੂੰ ਫੋਲੋ ਕਰੋ, ਉਹਨੂੰ ਇੰਪਲੀਮੈਂਟ ਕਰੋ, ਤਾਂ ਹੋਰ ਕੁਝ ਅਸੀਂ ਮੰਗਦੇ ਹਾਂ। ਸੋ ਇਹਦੇ ਵਿੱਚ ਇਹ ਵੀ ਦੱਸ ਜਾਏ ਵੀ ਇਹ ਜਿਹੜਾ ਲਾਫੁਲ ਵਾਲੀ ਹੈ ਨਾ, ਫੋਲੋ ਦਾ ਲਾ, ਇਹ ਸ਼ਬਦ ਅਮਿਤ ਨੇ ਉੱਥੇ ਕਿੰਨੀ ਵਾਰੀ ਜਿਹੜਾ ਵਰਤਿਆ, ਵੀ ਜਦੋਂ ਮੀਟਿੰਗ ਦੇ ਵਿੱਚ ਰੌਲਾ ਰੱਪਾ ਪਿਆ ਕਿ ਵੀ ਮੀਟਿੰਗ ਕਰਨੀ ਆ, ਕਿ ਨਾਲ ਇਹ ਫਿਰ ਅਖੀਰ 'ਚ ਕਹਿੰਦੇ ਸੀ ਨਹੀਂ, ਲਾਫੁਲੀ ਵੀ ਹੋਣੀ ਚਾਹੀਦੀ ਆ, ਲਾਫੁਲੀ ਵੀ ਹੋਣੀ ਚਾਹੀਦੀ ਆ। ਸੋ ਦੈਟਸ ਦਾ ਪੁਆਇੰਟ। ਬਾਕੀ ਸ਼ਾਬਾਸ਼ੀ ਹੈ ਤੁਹਾਡੇ ਸਾਰਿਆਂ ਦੇ। ਦੇਖੋ, ਬੁਲੀ ਦੇ ਮੂਹਰੇ ਕਈ ਵਾਰੀ ਖੜਨਾ ਪੈਂਦਾ ਆ, ਇੱਦਾਂ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਆ। ਤੇ ਅਸੀਂ ਜਿਹੜਾ ਸਾਨੂੰ ਮਾਣ ਆ ਮਹਿਸੂਸ ਹੁੰਦਾ ਆ ਵੀ ਆਪਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵਾਲਿਆਂ ਦੇ ਨਾਲ ਮਿਲ ਕੇ ਅਪਡੇਟ ਫਾਰਮਿੰਗ ਪ੍ਰੋਗਰਾਮ ਹਰ ਟਿਊਜ਼ਡੇ ਨੂੰ ਲੈ ਕੇ ਆਉਂਦੇ ਆ। ਆਉਂਦੇ ਟਿਊਜ਼ਡੇ ਨੂੰ ਇਸੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਪੂਰੇ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਗੱਲਬਾਤ ਕਰਾਂਗੇ, ਕੀ ਹੋ ਰਿਹਾ, ਕੀ ਹੋਇਆ, ਉਹਦੇ ਦਰਮਿਆਨ ਅੱਗੇ ਕੀ ਜਿਹੜੀਆਂ ਅਪਡੇਟਸ ਜਿਹੜੀਆਂ ਹੋਣਗੀਆਂ। ਰਾਜ, ਇੱਕ ਕੁਐਸਚਨ ਮੈਂ ਪੁੱਛਣਾ ਇਹਨਾਂ ਨੂੰ, ਜ਼ਰੂਰ ਤੇ ਜਸਵੀਰ ਭਾਜੀ ਨੂੰ, ਕਿੰਨੇ ਕੁ ਜਿਹੜੇ ਫਾਰਮਰਸ ਹੈਗੇ ਆ ਆਪਣੇ ਜਿਹੜੇ ਆਲਮੰਡ ਗਰੋ ਕਰਦੇ ਪੰਜਾਬੀ ਕੈਲੀਫੋਰਨੀਆ 'ਚ, ਤੇ ਕਿੰਨਿਆਂ ਕੁ ਨੇ ਤੁਹਾਡੀ ਆਰਗੇਨਾਈਜੇਸ਼ਨ ਨੂੰ ਜੁਆਇਨ ਕੀਤਾ ਹੈ, ਤੇ ਜਿਨ੍ਹਾਂ ਨੇ ਨਹੀਂ ਜੁਆਇਨ ਕੀਤਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ ਭਾਈ, ਆਪਣੇ 28 ਤੋਂ 30% ਟੋਟਲ ਆਲਮੰਡ ਗਰੋਥ ਕਰਦੇ ਆ, ਜਿਹੜਾ 1.2 ਬਿਲੀਅਨ ਏਕੜਸ ਆ। ਪੰਜਾਬੀ ਤੁਸੀਂ ਕਹਿੰਦੇ ਵੀ 28%? ਹਾਂ, ਟੋਟਲ ਆਲਮੰਡ ਪ੍ਰੋਡਕਸ਼ਨ 'ਚ 28% ਜਿਹੜੀ ਪ੍ਰੋਡਕਸ਼ਨ ਪੰਜਾਬੀਆਂ ਦੁਆਰਾ, ਪੰਜਾਬੀਆਂ ਦੀ ਆ, ਉਹ ਵੱਧਦੀ ਜਾਂਦੀ ਆ ਦਿਨੋਂ ਦਿਨ, ਹੈ ਨਾ। ਤੇ ਜਿਹੜੇ ਸਾਡੇ ਮੋਸਟਲੀ ਜਾਣੀ ਦੀ ਪੱਗ ਦਾ ਜਿਹੜੇ ਇਨੀਸ਼ੀਏਟਿਵਸ ਹੁਣ ਲੈ ਰਹੇ ਆ ਲੋਕੀ, ਹੋਰ ਐਡ ਹੋ ਰਹੇ ਆ, ਪਰ ਅਸੀਂ ਸਾਰਿਆਂ ਨੂੰ ਰਿਕੁਐਸਟ ਇਹ ਕਰਦੇ ਆ, ਭਾਵੇਂ ਤੁਸੀਂ ਚੀਕੋ ਰਹਿੰਦੇ, ਯੂਬਾ ਸਿਟੀ ਰਹਿੰਦੇ, ਬੇਕਰਸਫੀਲਡ ਕਹਿੰਦੇ ਆ, ਅਸੀਂ ਅੱਜ ਮੈਂਬਰਸ਼ਿਪ ਫੋਰਮ ਅੱਗੇ ਵੀ ਪਾਉਂਦੇ ਰਹੇ ਆ, ਵੀ ਤੁਸੀਂ ਆਪ ਦਾ ਇਨੀਸ਼ੀਏਟਿਵ ਲਵੋ, ਆਪਦੇ ਜਿਹੜੇ 10 ਫਾਰਮਰ ਜਾਣਦੇ ਉਹਨਾਂ ਨੂੰ ਪੱਗ ਦੇ ਮੈਂਬਰ ਬਣਾਵੋ। ਜਿੰਨੇ ਸਾਡੇ ਮੈਂਬਰ ਜ਼ਿਆਦਾ ਗਏ, ਜਦੋਂ ਵਾਸ਼ਿੰਗਟਨ DC ਇਹ ਗੱਲ ਉੱਥੇ ਤੱਕ ਜਾਣੀ ਆ, ਉਹਦਾ ਮੁੱਲ ਹੀ ਤਾਂ ਪੈਣਾਗਾ ਜੇ ਸਾਡੇ ਉਹਨਾਂ ਨੇ ਮੈਂਬਰਸ਼ਿਪ ਦੇਖਣੀ ਆ, ਏਕਰੇਜ ਦੇਖਣੀ ਆ। ਜਿਹੜਾ ਕੱਲ ਵੀ ਕੁਐਸਚਨ ਹੁੰਦੇ ਸੀ ਨਾ, ਉਹ ਨਹੀਂ ਤਾਂ ਜੇ ਸਾਡੇ ਇੰਨੀ ਏਕਰੇਜ ਇੰਨੇ ਵਾਲੀਅਮ ਨਾ ਹੁੰਦੇ, ਸਾਨੂੰ ਮੀਟਿੰਗ 'ਚੋਂ ਬਾਹਰ ਕੱਢ ਦੇਣਾ ਸੀ ਅਗਲਿਆਂ ਨੇ। ਸਹੀ ਗੱਲ, ਪਬਲਿਕ ਹੀ ਸੀ, ਹੈ ਨਾ। ਰੀਜ਼ਨ ਬੜੇ ਮਿਲ ਜਾਂਦੇ ਆ ਬਈ ਹਾਂ, ਲੋਕਾਂ ਦਾ ਇਨੀਸ਼ੀਏਟਿਵ ਸ਼ੁਰੂ ਹੋਇਆ, ਹਲੇ ਭਾਜੀ ਮਸਾਂ ਹੀ 5-7% ਆ, ਬਾਲੇ ਹਲੇ ਜਾਣੇ ਦੀ
ਕੋਈ ਡਾਊਟਫੁਲ ਆ, ਕਈਆਂ ਨੂੰ ਪਤਾ ਨਹੀਂ ਗਾ, ਕਈ ਕਹਿੰਦੇ ਅਸੀਂ ਬਹੁਤ ਵੱਡੇ ਆ ਵੀ ਸਾਨੂੰ ਇਹ ਚੀਜ਼ਾਂ ਦੀ ਲੋੜ ਹੀ ਨਹੀਂ। ਜਾਣਦੀ ਆਪਦਾ ਸਾਰੇ ਜਾਣੇ ਜਾਣਦੀ ਆਪਦੀ ਹਉਮਾ ਹੰਕਾਰ ਸਾਰਾ ਕੁਝ ਪਾਸੇ ਛੱਡ ਕੇ ਜਿੰਨਾ ਚਿਰ ਅਸੀਂ ਇੱਕ ਪਲੇਟਫਾਰਮ ਤੇ ਆਉਂਦੇ ਨਹੀਂ, ਭਾਵੇਂ ਤੁਸੀਂ ਵੱਡੇ ਆ ਛੋਟੇ ਆ, ਤੁਸੀਂ ਸਰਵਾਈਵ ਨਹੀਂ ਕਰਨਾ। ਜੀ ਸੋ ਅਰਸ਼, ਬਿਲਕੁਲ ਤੁਸੀਂ ਇੱਕ ਤਾਂ ਫਾਰਮ ਦੀ ਜਿਹੜੀ ਆ ਲਿੰਕ ਸਾਨੂੰ ਸੈਂਡ ਕਰ ਦਿਓ, ਆਪਾਂ ਇਹਦੇ ਪ੍ਰੋਗਰਾਮ ਦੇ ਥੱਲੇ ਵੀ ਹੇਠਾਂ ਕਮੈਂਟਸ ਦੇ ਵਿੱਚ ਪਾ ਦੇਵਾਂਗੇ ਵੀ ਜੇ ਕੋਈ ਜੁਆਇਨ ਕਰਨਾ ਚਾਹੁੰਦਾ ਉੱਦਾਂ ਜੁਆਇਨ ਕਰ ਸਕਦਾ। ਤੇ ਤੁਸੀਂ ਇਸ ਦੇ ਵਿੱਚ ਕੁਝ ਆંકੜਿਆਂ ਦੇ ਵਿੱਚ ਕੋਈ ਦੱਸਣਾ ਚਾਹੁੰਦੇ ਹੋ? ਇਹ ਆંકੜਿਆਂ 'ਚ ਜਸਵੀਰ ਭਾਈ ਨੇ ਦੱਸ ਹੀ ਦਿੱਤਾ ਸਾਰਾ ਕੁਛ, ਹੈ ਨਾ। ਬਾਏ ਨੰਬਰਸ ਸਾਡਾ ਪੰਜਾਬੀਆਂ ਦਾ ਬਹੁਤ ਹੋਲਡ ਆ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ, ਹੈ ਨਾ। ਆਲਮੋਸਟ 20 ਤੋਂ 25% ਦੇ ਕਿਤੇ ਨੇੜੇ ਤੇੜੇ ਆਪਾਂ ਟੋਟਲ ਲੈਂਡ ਫਾਰਮਿੰਗ ਲੈਂਡ ਓਨ ਕਰਦੇ ਆ ਕੈਲੀਫੋਰਨੀਆ ਜੀ। ਸੋ ਸਾਡੀ ਗੱਲਬਾਤ ਸਾਡਾ ਪ੍ਰਭਾਵ ਵੀ ਉਹੋ ਜਿਹਾ ਹੀ ਹੋਣਾ ਚਾਹੀਦਾ, ਪਰ ਉਹ ਹੈ ਨਹੀਂਗਾ, ਹੈ ਨਾ। ਤੁਸੀਂ ਪੁੱਛਿਆ ਸੀਗਾ ਵੀ ਕਿੱਥੇ ਕਿੰਨੇ ਕੁ ਗਰੋਅਰ ਹੈਗੇ ਆ, ਕਿੱਥੇ ਖੜੇ ਆ। ਜੇ ਮੈਂ ਮਤਲਬ ਐਨਾਲੋਜੀ ਯੂਜ਼ ਕਰਨੀ ਹੋਵੇ ਤਾਂ ਉਹ ਕਹਿੰਦਾ ਵੀ ਅਸੀਂ ਤਾਂ ਹਜੇ ਪੈਰਾਂ ਭਾਰੀ ਹੋਏ ਆ, ਹਜੇ ਤੁਰਨਾ ਤੇ ਭੱਜਣ ਦੀ ਲੋੜ ਆ, ਸਪ੍ਰਿੰਟ ਮਾਰਨ ਦੀ, ਫੇਰ ਹੀ ਆਪਣਾ ਕੋਈ ਨਾ ਕੋਈ ਹੱਲ ਹੋਣਾ, ਹੈ ਨਾ। ਠੀਕ ਹੈ। ਉਹਦੇ ਲਈ ਇਕੱਠੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਾਰਿਆਂ ਦਾ, ਕਿਸੇ ਵੀ ਪਲੇਟਫਾਰਮ ਦੇ ਅੰਡਰ, ਹੈ ਨਾ। ਸਾਰਿਆਂ ਦਾ ਓਪਨ ਡੋਰ ਪਾਲਿਸੀ ਹੈ, ਜਿਹੜੇ ਵੀ ਇਕੱਠੇ ਹੋਵੋ ਤੇ ਫਿਰ ਆਪਾਂ ਸੈਕਰਾਮੈਂਟੋ ਤੇ DC ਜਾਈਏ। ਜ਼ਿਆਦਾ ਸਮੱਸਿਆਵਾਂ ਦਾ ਹੱਲ DC ਹੋਣਾ, ਸੈਕਰਾਮੈਂਟੋ ਨਹੀਂ ਹੋਣਾ, ਮੈਂ ਇਹ ਵੀ ਦੱਸ ਦਿੰਦਾ। ਜੀ ਜੀ। ਤੇ ਜੀ ਹਰਜੋਤ ਜੀ, ਤੁਸੀਂ ਕੁਝ ਕਹਿਣ ਲੱਗੇ ਸੀਗੇ? ਜੀ ਮੈਂ ਤਾਂ ਇਹ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਦੇਖੋ, ਮੈਨੂੰ ਵੀ ਕਾਫੀ ਸਮਾਂ ਹੋ ਗਿਆ ਆਏ ਨੂੰ USA 'ਚ। ਸੋ ਪਹਿਲੀ ਵਾਰੀ ਆ ਸਾਡੇ ਨਾਲ ਪੜ੍ਹੇ ਲਿਖੇ ਨੌਜਵਾਨ ਜਸਵੀਰ ਭਾਜੀ ਹੁਣੀ ਫੋਰਚੂਨ 500 ਕੰਪਨੀ ਦੇ ਹਾਈ ਲੈਵਲ ਪੋਜੀਸ਼ਨ ਤੇ ਰਹੇ ਆ। ਅਮਿਤ ਸਾਡਾ ਮੁੰਡਾ ਜਿਹੜਾ ਵਕੀਲ ਆ, ਅਰਸ਼ਦੀਪ ਇੰਜੀਨੀਅਰ ਆ। ਸੋ ਪੜ੍ਹੇ ਲਿਖੇ ਅੱਗੇ ਆਏ ਹੈਗੇ ਆ। ਸੋ ਸਾਰਿਆਂ ਨੂੰ ਰਲ ਕੇ ਹੁਣ ਤੁਸੀਂ ਦੇਖੋ ਵੀ ਜੇ 30% ਸਿੱਖਾਂ ਦੇ ਕੋਲ ਜਾਂ ਪੰਜਾਬੀਆਂ ਕੋਲ ਆਪਾਂ ਕਹਿ ਲਈਏ ਇੰਨੀ ਜਿਹੜੀ ਫਾਰਮਿੰਗ ਆ, ਕਿ ਉੱਥੇ ਰਿਪਰੈਜ਼ੈਂਟੇਸ਼ਨ ਸਾਡੀ ਹੈ ਹੀ ਨਹੀਂ ਸੀ ਤੇ ਉਹਨਾਂ ਬੰਦਿਆਂ ਨੇ ਮੂਹਰੇ ਗਾਲ ਕੱਢੀ ਆ, ਹਨਾ, ਜਿੱਥੇ ਤੁਸੀਂ ਆਪਣੀ ਗੱਲ ਕਰਨ ਗਏ ਆ। ਸੋ ਸਾਨੂੰ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਹੈਗਾ ਤੇ ਤਾਂ ਹੀ ਆਪਣੀ ਜਿਹੜੀ ਆ ਤਾਕਤ ਆਪਾਂ ਜਿਹੜੀ ਆ ਗਵਰਨਮੈਂਟ ਨੂੰ ਜਾਂ ਇਦਾਂ ਦੇ ਬੋਰਡਸ ਨੂੰ ਦੱਸ ਸਕਦੇ ਹਾਂ। ਧੰਨਵਾਦ ਤਿੰਨਾਂ ਦਾ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਬੜੀ ਮਿਹਰਬਾਨੀ। ਤੇ ਆਪਾਂ ਫਿਰ ਆਉਂਦੇ ਜਿਹੜੇ ਮੰਗਲਵਾਰ ਨੂੰ ਆਪਾਂ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਹੋਰ ਬਰੀਕੀ ਦੇ ਵਿੱਚ ਜਿਹੜੀ ਉਹ ਗੱਲਬਾਤ ਕਰਾਂਗੇ। ਅਮਿਤ ਬਹੁਤ ਬਹੁਤ ਧੰਨਵਾਦ, ਜਸਵੀਰ ਭਾਜੀ ਤੁਹਾਡਾ ਵੀ, ਅਰਸ਼ਦੀਪ ਸਿੰਘ ਤੁਹਾਡਾ ਵੀ ਧੰਨਵਾਦ। ਸਤਿ ਸ੍ਰੀ ਅਕਾਲ। ਤੇ ਹਰਜੋਤ ਭਾਜੀ, ਆਪਾਂ ਇੱਕ ਬ੍ਰੇਕ ਲੈ ਲੈਣੇ ਹੁਣ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਉਸ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।
ਤੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਨਿਊਯਾਰਕ ਦੇ ਅਟਾਰਨੀ ਜਨਰਲ ਆਫਿਸ ਦੇ ਵਿੱਚ ਜੋ ਲਟੀਸ਼ੀਆ ਜੇਮਸ ਸੀ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਜਿਹੜਾ ਫਰਾਡ ਦਾ ਕੇਸ ਲਿਆਂਦਾ ਸੀਗਾ। ਫੈਡਰਲ ਪ੍ਰੋਸੀਕਿਊਟਰ ਜੋ ਹੈਗੇ ਆ ਯੂਐਸ ਅਟਾਰਨੀ ਦੇ ਆਫਿਸ ਵਿੱਚ ਨਾਰਦਰਨ ਡਿਸਟ੍ਰਿਕਟ ਆਫ ਨਿਊਯਾਰਕ, ਇਹ ਹਜੇ ਅਰਲੀ ਸਟੇਜ ਦੇ ਵਿੱਚ ਆ। ਜਿਹੜੀ ਪ੍ਰੋਬ ਸ਼ੁਰੂ ਕੀਤੀ ਗਈ ਹੈਗੀ ਆ ਲਟੀਸ਼ੀਆ ਜੇਮਸ ਦੇ ਅਗੇਂਸਟ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਲਟੀਸ਼ੀਆ ਜੇਮਸ ਬਹੁਤ ਨਿਊਜ਼ ਦੇ ਵਿੱਚ ਰਹਿੰਦੀ ਸੀ ਜਦੋਂ ਇਲੈਕਸ਼ਨ ਤੋਂ ਪਹਿਲਾਂ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਸਿਵਲ ਫਰਾਡ ਦਾ ਜਿਹੜਾ ਕੇਸ ਆ ਲਿਆਇਆ ਗਿਆ ਸੀ। ਜੀ। ਅਗਲੀ ਜਿਹੜੀ ਗੱਲ ਕਰੀਏ, ਜਰਮਨੀ ਦੇ ਦੁਆਰਾ ਆਪਣੇ ਮਿਲਟਰੀ ਐਕਸਪੋਰਟਸ ਇਜ਼ਰਾਈਲ ਨੂੰ ਜਿਹੜੇ ਉਹਨਾਂ ਨੇ ਹਾਲਟ ਕਰ ਦਿੱਤੇ ਆ, ਰੋਕ ਦਿੱਤੇ ਆ। ਕਾਰਨ ਉਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਕਹਿੰਦੇ ਵੀ ਸਾਡੇ ਜਿਹੜੇ ਹਥਿਆਰਾਂ ਦੀ ਵਰਤੋਂ ਗਾਜ਼ਾ ਦੀ ਵਾਰ ਦੇ ਵਿੱਚ ਹੋ ਰਹੀ ਆ। ਹੁਣ ਹਥਿਆਰ ਕਿਹੜਾ ਉਹਨਾਂ ਨੇ ਆਪਣਿਆਂ ਤੇ ਚਲਾਉਣੇ, ਦੂਜਿਆਂ ਤੇ ਜਿਹੜੇ ਉਹ ਚਲਾਉਣੇ ਹੁੰਦੇ ਆ। ਸੋ ਹੁਣ ਜਰਮਨੀ ਨੇ ਇਹ ਹਵਾਲਾ ਦੇ ਕੇ ਕੀਤਾ ਆ। ਪਰ ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਵੀ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਦੁਆਰਾ ਹੁਣ ਗਾਜ਼ਾ ਨੂੰ ਆਪਣੇ ਅਧੀਨ ਲੈਣ ਦੇ ਲਈ ਮਤੇ ਜਿਹੜੇ ਆ ਉਹ ਮਨਜ਼ੂਰ ਹੋ ਚੁੱਕੇ ਆ। ਕੈਬਨਿਟ ਨੇ ਵੀ ਉੱਥੋਂ ਦੀ ਨੇ ਜਿਹੜੀਆਂ ਉਹ ਮਨਜ਼ੂਰੀਆਂ ਦੇ ਦਿੱਤੀਆਂ ਹੈਗੀਆਂ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਬਣ ਰਹੀ ਆ ਤੇ ਆਪਾਂ ਕਹਿ ਸਕਦੇ ਹਾਂ ਵੀ ਇਜ਼ਰਾਈਲ ਨੂੰ ਕਈ ਥਾਵਾਂ ਤੋਂ ਪੁਸ਼ਬੈਕ ਜਿਹੜੀ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ ਸਿੱਖਾਂ ਦੇ ਅਗੇਂਸਟ ਹੇਟ ਕ੍ਰਾਈਮ ਨੂੰ ਲੈ ਕੇ ਆ ਯੂਐਸਏ ਦੇ ਵਿੱਚ। FBI ਨੇ ਜਿਹੜੀ ਨਵੀਂ ਰਿਪੋਰਟ ਜਾਰੀ ਕੀਤੀ ਆ ਅਗਸਤ 5 ਨੂੰ, ਉਹਦੇ ਵਿੱਚ ਇਹ ਦੱਸਿਆ ਗਿਆ ਵੀ 153 ਐਂਟੀ ਸਿੱਖ ਹੇਟ ਕ੍ਰਾਈਮ ਵਿਕਟਮਸ ਹੋਏ ਆ ਸਨ 2024 ਦੇ ਵਿੱਚ। ਜੀ। ਇਹ ਨੰਬਰ ਜਿਹੜਾ ਆ ਥੋੜਾ ਜਿਹਾ ਘੱਟ ਆ 2023 ਨਾਲੋਂ। 2023 ਚ ਜਿਹੜੇ ਸੀ ਆਲਮੋਸਟ 198 ਦੇ ਕਰੀਬ ਸੀਗੇ। ਪਰ ਤੀਜੇ ਨੰਬਰ ਤੇ ਆ ਜਿਹੜੀ ਕਮਿਊਨਿਟੀ ਦੇ ਲੋਕ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੁੰਦੇ ਹੈਗੇ ਆ। ਸੋ ਸਿੱਖ ਕੋਲੀਸ਼ਨ ਨੇ ਵੀ ਜਿਹੜਾ ਆ ਇਸ ਰਿਪੋਰਟ ਨੂੰ ਲੈ ਕੇ ਜਿਹੜੀ ਚਿੰਤਾ ਪ੍ਰਗਟਾਈ ਆ ਵੀ ਇਹ ਅਨਐਕਸੈਪਟੇਬਲ ਹੈਗਾ, ਵੀ ਖਾਸ ਕਰਕੇ ਤੁਸੀਂ ਜਿਹੜਾ ਇੱਕ ਰਿਲੀਜੀਅਸ ਗਰੁੱਪ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। FBI ਦੀ ਰਿਪੋਰਟ ਨੇ ਇਹ ਵੀ ਕਨਫਰਮ ਕੀਤਾ ਵੀ ਯੂਥ ਦੇ ਅਗੇਂਸਟ ਤੇ ਮੁਸਲਿਮ ਕਮਿਊਨਿਟੀ ਦੇ ਅਗੇਂਸਟ ਵੀ ਜਿਹੜਾ ਹੇਟ ਕ੍ਰਾਈਮ ਆ 2024 ਦੇ ਵਿੱਚ ਵਧਿਆ ਹੈਗਾ। ਸੋ ਇਹ ਤੋਂ ਸਾਫ਼ ਜਾਰੀ ਹੁੰਦਾ ਬਹੁਤ ਵਾਰ ਜਿਹੜੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਾਂ ਕੋਹਿਨਾ ਵਰਗੀਆਂ, ਉਹ ਬਾਰ-ਬਾਰ ਜਦੋਂ ਵੀ ਕੋਈ ਪੰਜਾਬੀ ਆਪਣੇ ਹੱਕ ਦੀ ਜਾਂ ਕੋਈ ਬਿੱਲ ਦੀ ਗੱਲ ਕਰਦਾ, ਉਹ ਹਮੇਸ਼ਾ ਹੀ ਆਪਣੀ ਟੰਗ ਵਿੱਚ ਫਸਾ ਲੈਂਦੇ ਵੀ ਨਹੀਂ ਜੀ ਹਿੰਦੂਆਂ ਦੇ ਨਾਲ ਆਹ ਕ੍ਰਾਈਮ ਹੁੰਦਾ। ਹੁਣ FBI ਦੀ ਰਿਪੋਰਟ ਆਈ ਆ, ਪਹਿਲੇ ਨੰਬਰ ਤੇ ਜਿਊਜ਼, ਮੁਸਲਮਾਨ ਤੇ ਫਿਰ ਸਿੱਖਾਂ ਦੇ ਨਾਲ ਕ੍ਰਾਈਮ ਹੋ ਰਿਹਾ। ਆਉਣ ਵਾਲੇ ਦਿਨਾਂ 'ਚ ਇਹ ਅਨਫੋਰਚੂਨੇਟ ਆ, ਇਹ ਹੋਰ ਵਧੂਗਾ ਕਿਉਂਕਿ ਇੰਡੀਆ ਤੇ USA ਦੇ ਰਿਲੇਸ਼ਨ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਹੁਣ BJP ਜਾਂ ਉਹਨਾਂ ਦੇ ਬੰਦਿਆਂ ਨੇ ਪ੍ਰੋਟੈਸਟ ਸ਼ੁਰੂ ਕੀਤੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦਾ ਇੱਕ ਤਰ੍ਹਾਂ ਦੇ ਜੇ ਪੁਤਲੇ ਪਾ ਕੇ ਗਲਾਂ ਦੇ ਵਿੱਚ ਹਾਰ ਪਾ ਕੇ ਜਦੋਂ ਉਹ ਅਮਰੀਕਨ ਮੀਡੀਆ ਦੇ ਵਿੱਚ ਸ਼ੋਅ ਹੋਣਾ ਆ ਤਾਂ ਨੈਚੁਰਲੀ ਕਿਉਂਕਿ ਆਪਾਂ ਦਸਤਾਰਾਂ ਸਜਾਉਂਦੇ ਆ ਤੇ ਉਹ ਸਾਡੇ ਵੱਲ ਲੋਕ ਹੋਰ ਹੇਟ ਨਾ ਦੇਖੂਗੇ। ਸੋ ਸਾਰੇ ਵੀ ਜਿੰਨੇ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਬੜੇ ਧਿਆਨ ਦੇ ਨਾਲ ਜਦੋਂ ਤੁਸੀਂ ਸੈਰ ਕਰਨ ਵੀ ਜਾਂਦੇ ਆ, ਘੁੰਮਣ ਫਿਰਨ ਕਿਤੇ ਜਾਂਦੇ ਹੈਗੇ ਆ, ਬੜੇ ਕੇਅਰਫੁਲ ਰਹਿ ਕੇ ਜਾਓ ਕਿਉਂਕਿ ਬਹੁਤ ਕਮਲੇ ਹੈਗੇ ਆ। ਏਦਾਂ ਨਹੀਂ ਹੈ ਵੀ ਸਾਡਾ ਕੰਮ ਕਿਸੇ ਨੂੰ ਡਰਾਉਣ ਦਾ, ਪਰ ਕਈ ਵਾਰੀ ਬਹੁਤ ਕਮਲੇ ਜਿੱਦਾਂ ਉੱਥੇ ਹੈਗੇ ਆ, ਇੱਥੇ ਵੀ ਕਈ ਕਮਲੇ ਹੈਗੇ ਆ। ਸੋ ਬੜੇ ਕੇਅਰਫੁਲ ਰਹੋ। ਪਰ ਇਹ ਜਿਹੜੀ ਰਿਪੋਰਟ ਆ ਬੜੀ ਹੈਰਾਨੀਜਨਕ ਆ, FBI ਦੀ 2024 ਦੀ ਜਿਹੜੀ ਹੇਟ ਕ੍ਰਾਈਮ ਰਿਪੋਰਟ ਹੈਗੀ। ਬਿਲਕੁਲ। ਇਹ ਦੇਖੋ ਹੁਣ ਹਰਜੋਤ ਸਿੰਘ ਜੀ ਸਪਸ਼ਟ ਹੁੰਦਾ ਆ, ਉਹ ਤਾਂ ਹਿੰਦੂ ਫੋਬੀਆ ਦਾ ਰੌਲਾ ਪਾਉਂਦੇ ਰਹਿੰਦੇ ਝੂਠਾ ਹੀ। ਆਹ ਤਾਂ ਹੁਣ ਸ਼ਰੇਆਮ ਹੀ ਇੱਥੋਂ ਇਹ ਪਤਾ ਲੱਗਦਾ ਆ। ਅਸਲ 'ਚ ਇਹ ਕਿਹਾ ਜਾ ਸਕਦਾ ਵੀ HAF ਤੇ ਕੋਨਾ ਵਾਲਿਆਂ ਨੂੰ ਸਿੱਖ ਫੋਬੀਆ ਆ। ਉਹ ਸਿੱਖਾਂ ਤੋਂ ਜਿਹੜੀ ਉਹ ਹੇਟ ਜਿਹੜੀ ਉਹ ਕਰਦੇ ਆ। ਸਿੱਖ ਜਦੋਂ ਆਪਣੀ ਉਹ ਗੱਲ ਕਰਦੇ ਆ, ਇਨਜਸਟਿਸਿਸ ਜਿਹੜੇ ਹੋ ਰਹੇ ਆ ਉਹਦੀ ਗੱਲ ਕਰਦੇ ਆ, ਤਾਂ ਉਦੋਂ ਉਹਨਾਂ ਨੂੰ ਬਹੁਤ ਜਿਹੜੀਆਂ ਮਿਰਚਾਂ ਜਿਹੜੀਆਂ ਇਸ ਚੀਜ਼ ਦੇ ਵਿੱਚ ਲੜਦੀਆਂ ਆ। ਉਹ ਇੱਕ ਤਾਂ ਸਾਨੂੰ ਰਲਗੱਡ ਕਰਨਾ ਚਾਹੁੰਦੇ ਆ ਆਪਣੇ ਦੇ ਵਿੱਚ, ਤੇ ਦੂਜਾ ਜਿਹੜਾ ਉਹ ਜਿਸ ਤਰੀਕੇ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਉਹਨਾਂ ਨੂੰ ਉਸ ਮੁਲਕ 'ਚ ਰੱਖਿਆ ਗਿਆ, ਉਹ ਚਾਹੁੰਦੇ ਵੀ ਇੱਥੇ ਵੀ ਇਹਨਾਂ ਦੇ ਨਾਲ ਅਜਿਹਾ ਹੀ ਜਿਹੜਾ ਉਹ ਸਲੂਕ ਹੋਵੇ। ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੀਆਂ ਅਮਰੀਕਨ ਫਾਊਂਡੇਸ਼ਨ ਜਾਂ ਕੋਨਾ ਵਰਗੀਆਂ ਆ, ਉਹ ਕਿੱਦਾਂ ਦੀਆਂ ਕਾਰਵਾਈਆਂ ਕਰਦੀਆਂ, ਅਮਰੀਕਨ ਇੰਟਰਸਟ ਮੋਹਰੇ ਰੱਖਦੀਆਂ ਜਾਂ ਇੰਡੀਅਨ ਇੰਟਰਸਟ ਜਿਹੜੇ ਆ ਉਹ ਮੋਹਰੇ ਜਿਹੜੀਆਂ ਉਹ ਰੱਖਦੀਆਂ ਆ। ਜਿਸ ਤਰੀਕੇ ਦੀਆਂ ਉਹਨਾਂ ਦੇ ਉੱਤੇ ਹੁਣ ਇਨਵੈਸਟੀਗੇਸ਼ਨਸ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਆ,
ਆਈ ਥਿੰਕ ਇਟਸ ਅ ਰਾਈਟ ਟਾਈਮ ਵੀ ਇਹ ਇਨਵੈਸਟੀਗੇਸ਼ਨ ਨੂੰ ਅੱਗੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੂੰ ਵਧਾਉਣਾ ਚਾਹੀਦਾ ਆ, ਕਨਫਰਮ ਕਰਨਾ ਚਾਹੀਦਾ ਆ ਵੀ ਇਹਨਾਂ ਦੇ ਇੰਟਰਸਟ ਐਕਚੁਅਲੀ ਲਾਈ ਕਿਹਦੇ ਨਾਲ ਕਰਦੇ ਆ, ਮੋਦੀ ਨਾਲ ਲਾਈ ਕਰਦੇ ਆ ਕਿ ਅਮਰੀਕਾ ਨਾਲ ਲਾਈ ਕਰਦੇ ਆ, ਇਹ ਜਿਹੜਾ ਜ਼ਰੂਰ ਆ ਉਹ ਪਤਾ ਲੱਗਣਾ ਚਾਹੀਦਾ ਆ। ਜਾਂਦੇ ਜਾਂਦੇ ਇੱਕ ਹੋਰ ਇੰਪੋਰਟੈਂਟ ਖਬਰ ਆਪਾਂ ਜ਼ਰੂਰ ਸਾਂਝੀ ਕਰਨੀ ਆ ਰਾਜਕਨਵੀਰ ਸਿੰਘ ਜੀ, ਪ੍ਰੋਡਕਸ਼ਨ ਨੂੰ ਲੈ ਕੇ। ਹੁਣ ਐਪਲ ਨੇ ਕੀ ਕੀਤਾ ਸੀ ਵੀ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਉਹ ਇੰਡੀਆ ਦੇ ਵਿੱਚ ਸ਼ੁਰੂ ਕਰ ਦਿੱਤੀ ਚਾਈਨਾ ਤੋਂ ਬਾਅਦ। ਜੀ। ਹੁਣ ਇੰਡੀਆ ਦੇ ਤਾਂ USA ਦੇ ਰਿਲੇਸ਼ਨ ਇਸ ਵੇਲੇ ਬਹੁਤ ਖਰਾਬ ਆ, ਇਹ ਕੋਈ ਲੁਕਮਾ ਨਹੀਂ ਹੈਗਾ, ਸਾਹਮਣੇ ਹੀ ਆ। ਤੇ ਅੱਜ ਐਪਲ ਦੇ ਜਿਹੜੇ CEO ਆ, ਉਹਨਾਂ ਨੇ ਇਹ ਕਿਹਾ ਆ ਵੀ ਉਹ $600 ਬਿਲੀਅਨ US ਦੇ ਵਿੱਚ ਫੈਸਿਲਿਟੀਜ਼ ਤੇ ਸਪਲਾਈ ਚੇਨ ਦੇ ਲਈ ਖਰਚਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਪ੍ਰੋਡਕਸ਼ਨ ਓਵਰਸੀਜ਼ ਹੁੰਦੀ ਆ ਇਹਨੂੰ ਇੱਥੇ ਲੈ ਕੇ ਆਓ, ਨਹੀਂ ਤਾਂ ਮੈਂ ਜਿਹੜਾ ਆ ਉਹਨਾਂ ਦੇ ਉੱਤੇ ਹੋਰ ਜਿਹੜਾ ਟੈਰਿਫ ਲਾਊਂਗਾ। ਸੋ ਉਹਨਾਂ ਨੇ ਫਸਟ ਟਾਈਮ ਜਿਹੜੇ ਕਹਿੰਦੇ ਪਈ ਜਿਹੜੇ CEO ਐਪਲ ਦੇ ਟਿਮ ਕੁੱਕ ਆ, ਉਹਨਾਂ ਨੇ ਕਿਹਾ ਵੀ 100% ਆਈਫੋਨ ਤੇ ਵਾਚ ਗਲਾਸ ਜਿਹੜੀਆਂ ਆ ਉਹ USA ਦੇ ਵਿੱਚ ਬਣਾਈਆਂ ਜਾਣਗੀਆਂ। ਸੋ ਇਹਦਾ ਜਿਹੜਾ ਮੈਨੂਫੈਕਚਰਿੰਗ ਹੱਬ ਆ ਉਹ ਕਾਰਨਿੰਗਸ ਹੈਰਲਡਸਬਰਗ ਕੰਟਕੀ ਦੇ ਵਿੱਚ ਜਿਹੜਾ ਪਲਾਂਟ ਆ ਉਹ ਲਾਇਆ ਜਾਊਗਾ। ਤੇ ਵਰਕਫੋਰਸ ਫੈਸਿਲਿਟੀ ਉਹਨਾਂ ਦੀ 50% ਆਲਰੇਡੀ ਅੰਡਰ ਕੰਸਟਰਕਸ਼ਨ ਹੈਗੀ ਆ। $2.5 ਬਿਲੀਅਨ ਦੀ ਇਨਵੈਸਟਮੈਂਟ ਆਲਰੇਡੀ ਕਾਰਨਿੰਗ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਪਈ ਲਾਰਜੈਸਟ ਸਿੰਗਲ ਇਨਵੈਸਟਮੈਂਟ ਐਪਲ ਦੀ ਹੈਗੀ ਆ ਅਮਰੀਕਾ ਦੇ ਵਿੱਚ, ਚਾਈਨਾ ਤੋਂ ਬਾਅਦ, ਫਿਰ ਇੰਡੀਆ ਤੋਂ ਬਾਅਦ, ਕਿਉਂਕਿ ਟਰੰਪ ਹੋਣਾ ਨੇ ਫਿਰ ਜਦੋਂ ਕਿਹਾ ਵੀ ਚਿਪ ਮੇਕਰਸ ਤੇ ਜਿਹੜੀ ਟੈਕ ਫਰਮਸ ਆ ਉਹ ਓਵਰਸੀਜ਼ ਫੈਕਟਰੀਜ਼ ਦੇ ਉੱਤੇ ਜੋ ਰਿਲਾਈ ਕਰਦੇ ਆ ਉਹਨਾਂ ਦੇ ਉੱਤੇ 100% ਟੈਰਿਫ ਲਾਇਆ ਜਾਊਗਾ ਅਨਲੈਸ ਦੇ ਬਿਲਡ ਔਨ US soil। ਸੋ ਹੁਣ ਅਲਟੀਮੇਟਲੀ ਇਹ ਜੋ ਆਈਫੋਨ ਤੇ ਜਿਹੜੇ ਗਲਾਸ ਹੈਗੇ ਆ ਉਹ ਹੁਣ ਅਮਰੀਕਾ ਦੇ ਵਿੱਚ ਐਪਲ ਵੱਲੋਂ ਬਣਾਏ ਜਾਣਗੇ। ਹਾਂਜੀ, ਪੂਰੇ ਆਈਫੋਨ ਨੇ ਆਈ ਥਿੰਕ ਸਿਰਫ ਉਹਨਾਂ ਦੇ ਗਲਾਸ ਹੀ ਜਿਹੜੇ ਉੱਥੇ ਬਣਨੇ ਆ, ਸੋ ਸ਼ੀਸ਼ੇ ਹੀ ਜਿਹੜੇ ਉਹ ਬਣਾਉਣਗੇ। ਹਾਲ ਦੀ ਘੜੀ ਇੰਡੀਆ ਤੋਂ ਜਿਹੜਾ ਆ ਰਿਹਾ ਇਲੈਕਟ੍ਰੋਨਿਕ ਦਾ ਸਮਾਨ ਆ ਉਹਨੂੰ ਰਾਇਤ ਦਿੱਤੀ ਹੋਈ ਹੈ, ਜਿਹੜੇ 50% ਟੈਰਿਫ ਆ ਉਸ ਦੇ ਵਿੱਚੋਂ ਵੀ। ਸੋ ਪੁਤਨ ਦੇ ਨਾਲ ਜੱਫੀਆਂ ਜਿਹੜੀਆਂ ਪੈ ਰਹੀਆਂ, ਉਧਰ ਚਾਈਨਾ ਨੂੰ ਵੀ ਜਿਹੜਾ ਆ ਉਹ ਮੋਦੀ ਜਿਹੜਾ ਉਹ ਜਾਣ ਲੱਗਾ ਆ। ਸੋ ਜਿੱਦਾਂ ਅਵਤਾਰ ਸਿੰਘ ਜੀ ਨੇ ਬਹੁਤ ਵਾਰੀ ਇਹ ਗੱਲ ਕੀਤੀ, ਐਕਸਿਸ ਆਫ ਡੈਮੋਕ੍ਰੇਸੀ ਤੇ ਐਕਸਿਸ ਆਫ ਟਾਇਰਨੀ, ਉਹ ਹੁਣ ਆਪਣੇ ਸਾਹਮਣੇ ਜਿਹੜੀਆਂ ਉਹ ਨਜ਼ਰ ਆ ਰਹੀਆਂ। ਕਈ ਜਿਹੜੇ ਹੈਗੇ ਨੇ ਉਹ ਤਾਂ ਉਸ ਤਰੀਕੇ ਦੇ ਨਾਲ ਹੀ ਜਿਹੜੇ ਉਹ ਨਜ਼ਰ ਆ ਰਹੇ ਨੇ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਬ్రో, ਆਪ ਸਭ ਨੂੰ ਹੀ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।